ਗੁੱਡ ਮਾਰਨਿੰਗ ਪਾਈਨਐਪਲ ਲੁਕਿੰਗ ਵੈਰੀ ਗੁੱਡ ਵੈਰੀ ਨਾइस। आज अपना व्लॉग इतो शुरू हो रहा है। अस्सलाम वालेकुम मिनी फैमिली, कैसे हैं आप सब? उम्मीद है कि आप सब खैर खैरियत होंगे, सेहत भी है ठीक होगी, बिल्कुल फिट फाट होंगे, भाई को दुआ में बहुत ज़्यादा याद कर रहे होंगे। लो जी, आज का टॉपिक हमारा बहुत ज़्यादा स्पेशल होने वाला है। आज आप इधर उधर दे और कोई काम नहीं करने, कोई कुछ नहीं करना, ठीक है। ਅੱਜ ਦਾ ਟੌਪਿਕ ਆਪਣਾ ਬਹੁਤ ਜ਼ਿਆਦਾ ਸਪੈਸ਼ਲ ਹੋਣਾ ਕਿਉਂਕਿ ਆਪਾਂ ਅੱਜ ਡਿਸਕਸ਼ਨ ਕਰਨ ਵਾਲੇ ਆ ਸਿਰਫ ਇੱਕ ਟੌਪਿਕ ਤੇ ਸਿਰਫ ਡਿਸਕਸ਼ਨ ਹੋਏਗੀ और उन तो अलावा कुछ नहीं होएगा, सिर्फ कन्वर्सेशन होनी है, ठीक है। बहुत ज़्यादा ट्रेंडिंग ਤੇ ਤੁਸੀਂ ਸਾਰੇ ਬਹੁਤ ਜ਼ਿਆਦਾ ਜਾਣਦੇ ਹੋ, ਸਾਰੇ यूट्यूबर ਤੇ ਕੋਈ ਲਾਸਟ 6 ਮਹੀਨਿਆਂ ਤੋਂ ਟ੍ਰੈਂਡਿੰਗ 'ਚ ਚੱਲ ਰਿਹਾ ਕਰੈਕਟਰ, ਠੀਕ ਹੈ। ਤੇ ਮੇਰਾ ਉਹ ਕਰੈਕਟਰ ਬਹੁਤ ਜ਼ਿਆਦਾ ਫੇਵਰਟ ਹੈ ਕਿਉਂਕਿ ਮੈਂ ਉਹਨੂੰ ਤਕਰੀਬਨ ਕੋਈ ਸਵਾ ਸਾਲ ਤੋਂ ਦੇਖ ਰਿਹਾ, ਠੀਕ ਹੈ। ਜਿਸ ਟਾਈਮ ਉਹਨਾਂ ਦੇ 88K ਸਬਸਕ੍ਰਾਈਬਰ ਸੀ ਉਸ ਤੋਂ ਦੇਖ ਰਿਹਾ ਤੇ ਇਸ ਟਾਈਮ ਮਾਸ਼ਾਅੱਲਾ ਉਹਨਾਂ ਦੇ ਨੀਅਰ ਟੂ 4 ਮਿਲੀਅਨ ਨੇ, ਠੀਕ ਹੈ। 3.7 ਜਾਂ 3.8 ਹੋ ਗਏ ਹੋਣਗੇ ਸ਼ਾਇਦ, ਮੈਂ ਕੱਲ ਵਲੋਗ ਦੇਖ ਰਿਹਾ 3.7 ਸੀ ਜਾਂ 3.8 ਮਿਲੀਅਨ ਸੀ, ਠੀਕ ਹੈ। ਤੇ ਤੁਸੀਂ ਸਾਰੇ ਜਾਣਦੇ ਹੋਗੇ ਮੈਂ ਕਿੰਨਾ ਨਾਮ ਲੈਣ ਵਾਲਾ ਵਾਂ। ਅਗਰ ਹਜੇ ਤੱਕ ਤੁਹਾਨੂੰ ਪਤਾ ਹੈ, ਠੀਕ ਹੈ, ਤੇ ਤੁਸੀਂ ਕਮੈਂਟ ਸੈਕਸ਼ਨ 'ਚ ਨਾਮ ਡ੍ਰੌਪ ਕਰੋ ਹਾਂ ਕਿ ਮੈਂ ਕਿਹਦੇ ਗੱਲ ਕਰਨ ਵਾਲਾ। ਨਹੀਂ ਪਤਾ ਤਾਂ ਫਿਰ ਮੈਂ ਦੱਸ ਦਿੰਦਾ। ਆਪਾਂ ਅੱਜ ਗੱਲ ਕਰਨ ਵਾਲੇ ਆ ਰਜਬ ਬੱਟ ਤੇ, ਠੀਕ ਹੈ। ਇੱਕ ਬਹੁਤ ਹੀ ਟ੍ਰੈਂਡਿੰਗ ਕਰੈਕਟਰ ਦੇ ਤੇ ਉਹਨਾਂ ਦੇ ਤੇ ਗੱਲ ਕਰਨ ਤੋਂ ਪਹਿਲੇ ਆਪਾਂ ਥੋੜਾ ਜਿਹਾ ਬੇਬੇ ਕੋਲ ਹਾਲ ਚਾਲ ਪੁੱਛ ਲਈਏ, ਫਿਰ ਆਪਾਂ ਟੌਪਿਕ ਸ਼ੁਰੂ ਕਰ ਦਿੰਦੇ। ਜੀ ਬੇਬੇ ਨੇ ਅੱਜ ਘੜੀ ਛੜੀ ਫੜ ਲਈ ਕਿ ਕੀ ਘੜੀ ਬਣ ਕੇ ਗੱਲ ਕਰਨੀ ਹੈ? ਨਹੀਂ ਪੁੱਤ, ਬਸ ਮੈਂ ਬੈਠੀ ਪਈ ਸੀ, ਮੈਂ ਕਿਹਾ ਇਹਨੂੰ ਸਹੀ ਸਾਫ਼ ਕਰਕੇ ਰੱਖ ਦੇਵਾਂ। ਵਾਹ, ਹੋਰ ਸਾਰਿਆਂ ਦਾ ਕੀ ਹਾਲ ਹੈ? ਠੀਕ ਠਾਕ ਹੋ? ਅੱਲਾ ਤੰਦਰੁਸਤੀ ਦੇਵੇ, ਸਿਹਤ ਦੇਵੇ। ਤੇ ਬੇਬੇ ਦੀ ਤਬੀਅਤ ਨਹੀਂ ਸੈੱਟ, ਠੀਕ ਹੈ ਨਾ। ਤੇ ਪਰ ਦੁੱਖ ਵੀ ਬੜਾ ਆ, ਜਿਹੜੀ ਗੱਲ ਮੁੰਡਾ ਸ਼ੁਰੂ ਕਰਨ ਲੱਗਾ ਹੈ ਨਾ, ਉਹ ਮੈਂ ਅੱਗੇ ਵੇਖਦੀ ਨਹੀਂ ਸੀ, ਵਿੱਚੋਂ ਮੋਬਾਈਲ ਖਰਾਬ ਹੋਣ ਦੀ ਬਜਾਏ ਨਾ ਵੇਖਿਆ ਕੋਈ ਨਹੀਂ, ਤੇ ਅੱਜ ਵੇਖਿਆ ਮੈਂ, ਬੜਾ ਦੁੱਖ ਹੋਇਆ ਯਾਰ। एक छोटी जी गल है, ठीक है। हमेशा कोई भी बंदा अच्छा काम करना शुरू कर देना, सब तो पहले उन्होंने एक कहावत मशहूर है, एक कहना मशहूर है कि जी सब तो पहले ना रिश्तेदार लत्त फड़ते हैं बंदे की, तो बंदे ना उत्ते जाते हैं, वेखते तरक्की करते हैं, वेखते थले खिंचते हैं, ठीक है। हुण बहुत सारे लोग इतने ये ना सोचने लग जाए कि जी ये भी व्लॉगिंग करते हैं, ये भी फैमिली व्लॉगिंग करते हैं, इस वजह तो इस टॉपिक तो गल कर रहे हैं। नहीं, इस टॉपिक इनके तो सारा टोटली हट गया, ठीक है। इनका कोई लिंक नहीं है। मैं व्लॉगिंग कर रहा, मैं तो अजे कोई 4 महीने तो मेरे तो ना कोई सबसक्राइबर है ना मेरे कोई व्यू आते हैं, मेरा इस चीज़ ਨਾਲ ਇੰਨਾ ਕੋਈ ਖਾਸ ਲਿੰਕ ਨਹੀਂ ਹੈ, ਠੀਕ ਹੈ। ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਕਿ ਇੱਕ ਬੰਦਾ ਜਦੋਂ ਤਾਂ ਨੂੰ ਜਾਂਦਾ ਹੈ ਨਾ, ਠੀਕ ਹੈ, ਉਹਨੂੰ ਤਾਂ ਨੂੰ ਜਾਂਦੇ ਨੂੰ ਕੋਈ ਨਹੀਂ ਵੇਖਦਾ, ਹਰ ਬੰਦੇ ਦੇ ਵਿੱਚ ਹਸਦ ਜੈਲਸੀ ਪੈਦਾ ਹੁੰਦੀ ਹੈ, ਠੀਕ ਹੈ। ਇਹ ਬੰਦਾ ਕਰ ਰਿਹਾ ਤੇ ਮੈਂ ਕਿਉਂ ਨਹੀਂ ਕਰ ਰਿਹਾ, ਠੀਕ ਹੈ। ਉਹਨੂੰ ਫੜ ਕੇ ਥੱਲੇ ਖਿੱਚੋ, ਉਹਨੂੰ ਥੱਲੇ ਲੈ ਕੇ ਆਓ, ਠੀਕ ਹੈ। ਉਹਨੂੰ ਡੀਗ੍ਰੇਡ ਕਰਨਾ, ਠੀਕ ਹੈ, ਮੋਟੀਵੇਟ ਕਰਨ ਦੀ ਬਜਾਏ ਜਿਹੜਾ ਨਾ ਅਗਲੇ ਬੰਦੇ ਨੂੰ ਜੈਲਸੀ ਫੀਲ ਕਰਾਉਣਾ ਉਸ ਤੋਂ ਬਾਅਦ। ਲੇਕਿਨ ਬਲਾ ਜੋ ਵੀ ਹੈ, ਹਮੇਸ਼ਾ ਉਸ ਬੰਦੇ ਦੇ ਨੈਗੇਟਿਵ ਪੁਆਇੰਟ ਵੇਖੇ ਜਾਂਦੇ ਨੇ, ਪੋਜ਼ਿਟਿਵ ਪੁਆਇੰਟ ਨਹੀਂ ਵੇਖੇ ਜਾਂਦੇ। ਪੋਜ਼ਿਟਿਵ ਤੇ ਕੋਈ ਗੱਲ ਨਹੀਂ ਕਰਦਾ, ਠੀਕ ਹੈ। ਹਰ ਕੋਈ ਐਸਾ ਨਿਊਜ਼ ਚੈਨਲ ਨਹੀਂ ਹੋਣਾ ਜਿਹਨੇ ਉਹਨਾਂ 'ਤੇ ਗੱਲ ਨਾ ਕੀਤੀ ਹੋਏਗੀ, ਠੀਕ ਹੈ। ਕੋਈ ਐਸਾ ਜਿਹੜਾ ਕੀ ਕਹਿੰਦੇ ਨੇ ਇੰਟਰਵਿਊ ਲੈਂਦੇ ਨੇ ਜਿਹੜੇ ਲੋਕ ਜਿਨ੍ਹਾਂ ਨੇ ਚੈਨਲ ਹੀ ਸਿਰਫ ਇੰਟਰਵਿਊ ਦੇ ਬਣਾਏ ਨੇ, ਉਹ ਬੰਦਾ ਨਹੀਂ ਹੋਣਾ ਜਿਹਨੇ ਉਹਦੇ ਤਾਂ ਇੰਟਰਵਿਊ ਨਹੀਂ ਲੈਣ ਦੀ ਕੋਸ਼ਿਸ਼ ਕੀਤੀ ਹੋਏਗੀ। ਲੇਕਿਨ ਇਹ ਹੈ ਕਿ ਉਹ ਬੰਦਾ ਜਿਹੜਾ ਨਾ ਥੋੜਾ ਲਿਮਿਟਿਡ ਇੰਟਰਵਿਊ ਦਿੰਦਾ। ਲੇਕਿਨ ਇਹ ਹੈ ਕਿ ਆਡੀਅנס ਵਾਸਤੇ ਪਬਲਿਕ ਹੁੰਦਾ। ਮੈਨੂੰ ਜਿਹੜੀ ਸਭ ਤੋਂ ਬਿਹਤਰ ਹੁੰਦੀ ਅੱਛੀ ਗੱਲ ਇੱਕ ਲੱਗਦੀ ਹੈ, ਮੈਂ ਨਹੀਂ ਕਦੀ ਗਿਆ ਨਾ ਮੈਂ ਮਿਲਿਆ, ਠੀਕ ਹੈ। ਮੈਂ ਬਸ ਦੇਖਿਆ ਤੇ ਦੇਖਣ ਦੀ ਉਹਨਾਂ ਦਾ ਕਰੈਕਟਰ ਅੱਛਾ ਲੱਗਦਾ ਕਿਉਂਕਿ ਸਾਡੀ ਵੀ ਮਿਨੀ ਜੀ ਫੈਮਿਲੀ ਹੈ, ਜਿਸ ਤੋਂ ਸਾਡਾ ਨਾਂ ਵੀ ਮਿਨੀ ਫੈਮਿਲੀ ਰੱਖਿਆ ਕਿਉਂਕਿ ਅਸੀਂ ਮਾਂ ਪੁੱਤਰ ਹੁੰਦੇ ਘਰ ਦੇ ਵਿੱਚ, ਤੇ ਉਹਨਾਂ ਦੀ ਫੈਮਿਲੀ ਇੱਕ ਮਿਨੀ ਜੀ ਕਿਉਂਕਿ ਉਹਦੀ ਸਿਸਟਰ ਦੀ ਸ਼ਾਦੀ ਹੋ ਗਈ ਹੈ ਤੇ ਉਹ ਮਾਂ ਪਿਓ ਤੇ ਬਸ ਇੱਕ ਪੁੱਤਰ, ਤਿੰਨਾਂ ਬੰਦਿਆਂ ਦੀ ਟੋਟਲੀ ਫੈਮਿਲੀ ਹੈ, ਠੀਕ ਹੈ। ਉਹਨਾਂ ਦੀ ਬੌਂਡਿੰਗ ਸੇਮ ਟੂ ਸੇਮ ਸਾਨੂੰ ਉਹ ਆਪਣੇ ਤੋਂ ਰਿਲੇਟ ਕਰਦੀ ਸੀ, ਜਿਹਦੀ ਵਜ੍ਹਾ ਤੋਂ ਅਸੀਂ ਉਹਨੂੰ ਵੇਖਣਾ ਸ਼ੁਰੂ ਕੀਤਾ, ਠੀਕ ਹੈ। ਪਹਿਲੇ ਮੈਂ ਵੇਖਿਆ, ਮੇਰਾ ਦੋਸਤ ਵੇਖਦਾ ਸੀ, ਉਹਨੇ ਵੇਖਣਾ ਸ਼ੁਰੂ ਕੀਤਾ, ਉਹਨੇ ਮੈਨੂੰ ਦੱਸਿਆ, ਕਹਿੰਦਾ ਯਾਰ ਵਲੌਗ ਬੜੇ ਮਜ਼ੇ ਦੇ ਹੁੰਦੇ ਨੇ। ਮੈਂ ਵੇਖਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਮੈਂ ਬੇਬੇ ਨੂੰ ਦੱਸਿਆ, ਮੈਂ ਕਿਹਾ ਜੀ ਟੋਟਲੀ ਆਪਣੇ ਤਰ੍ਹਾਂ ਦੀ ਫੈਮਿਲੀ ਆਪਾਂ ਨੂੰ ਇੱਕ ਮਿਲ ਗਈ ਹੈ, ਠੀਕ ਹੈ। ਸੇਮ ਟੂ ਸੇਮ ਕਰੈਕਟਰ ਵੀ ਆਪਣੇ ਤਰ੍ਹਾਂ ਦੇ ਨੇ ਤੇ ਬੇਬੇ ਨੇ ਵੇਖਣਾ ਸ਼ੁਰੂ ਕੀਤਾ, ਸਾਨੂੰ ਅੱਛਾ ਲੱਗਿਆ। ਲੇਕਿਨ ਇਨ ਸ਼ੋਰਟ ਗੱਲ ਕਰਨ ਦਾ ਮਕਸਦ ਇਹ ਹੈ ਕਿ ਉਹ ਬੰਦੇ ਦੇ ਉੱਤੇ ਨਾ ਹਰ ਬੰਦਾ ਇਸ ਟਾਈਮ ਗੱਲ ਕਰ ਰਿਹਾ ਸਿਰਫ ਕਿਸ ਵਜ੍ਹਾ ਤੋਂ, ਇੱਕ ਵਿਊਜ਼ ਲੈਣ ਦੀ ਖਾਤਰ ਕਿ ਬਸ ਸਾਨੂੰ ਵਿਊਜ਼ ਮਿਲ ਜਾਏ। ਇੱਕ ਛੋਟੀ ਜੀ ਗੱਲ, ਇੱਕ ਸਮਝ 'ਚ ਇਹ ਨਹੀਂ ਆਉਂਦਾ ਕਿ ਅਗਰ ਬੰਦੇ ਉਹਦੇ 'ਚ ਨੁਕਸ ਕੱਢਦੇ ਪਏ ਜੀ, ਇਹ ਬੰਦਾ ਇੰਝ ਆਏ, ਗਾਲਾਂ ਕੱਢਦਾ ਹੈ, ਇਹ ਕਰਦਾ ਹੈ, ਫੈਮਿਲੀ ਵਿਖਾਉਂਦਾ, ਜੋ ਵੀ ਕਰਦਾ, ਠੀਕ ਹੈ। ਤੇ ਤੁਸੀਂ ਫਿਰ ਉਹਦੇ ਤੇ ਵੀਡੀਓ ਬਣਾ ਦਿਓ। ਸਭ ਤੋਂ ਪਹਿਲੀ ਗੱਲ, ਜਦੋਂ ਉਹਦੇ ਤੁਸੀਂ ਵੀਡੀਓ ਬਣਾਉਂਦੇ ਜੀ, ਠੀਕ ਹੈ, ਹਮੇਸ਼ਾ ਮੂੰਹ ਤੇ ਇਮੋਜੀ ਜਾਂ ਕਰੈਕਟਰ ਐਸਾ ਕਿਉਂ ਲਾਉਂਦੇ ਜੀ, ਖੁਦ ਨੂੰ ਕਿਉਂ ਲੁਕਾਉਂਦੇ ਜੀ। ਦੂਸਰੀ ਗੱਲ, ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਜੇ, ਠੀਕ ਹੈ, ਤੇ ਤੁਸੀਂ ਉਸ ਵੀਡੀਓ ਦੀ ਮੋਨਟਾਈਜੇਸ਼ਨ ਆਫ ਕਰ ਦਿਆ ਕਰੋ। ਤੁਸੀਂ ਮੋਨਟਾਈਜੇਸ਼ਨ ਔਨ ਰੱਖ ਕੇ ਕਿਉਂ ਵੀਡੀਓ ਬਣਾਉਂਦੇ ਜੀ ਫਿਰ? ਮਤਲਬ ਤੇ ਤੁਸੀਂ ਵੀ ਫਿਰ ਡਾਲਰ ਛਾਪਣਾ ਚਾਹ ਰਹੇ ਜੇ ਨਾ, ਤੁਸੀਂ ਵੀ ਡਾਲਰ ਛਾਪ ਰਹੇ ਜੇ। ਤੇ ਬੇਬੇ ਜੀ ਤੁਹਾਡਾ ਕੀ ਕਹਿਣਾ ਹੈ? ਪਤਾ ਗੱਲ ਕੀ ਆ, ਉਹ ਲੋਕ ਇਸ ਚੀਜ਼ ਨੂੰ ਫੜਦੇ ਆ, ਉਸ ਚੀਜ਼ ਨੂੰ ਗੱਲ ਕਰਦੇ ਇਸ ਚੀਜ਼ ਦੀ, ਉਹ ਸਮਝਦੇ ਆ ਕਿ ਇਹ ਸਾਡੇ ਨਾਲੋਂ ਅੱਗੇ ਕਿਉਂ, ਸਾਡੇ ਨਾਲੋਂ ਚੰਗਾ ਕਿਉਂ ਖਾਂਦਾ ਵਾ, ਚੰਗੇ ਘਰ 'ਚ ਕਿਉਂ ਰਹਿੰਦਾ, ਇਹ ਤਰੱਕੀ ਕਿਉਂ ਕਰ ਗਿਆ। ਤਰੱਕੀ ਉਸ ਮਾਲਕ ਨੇ ਦਿੱਤੀ ਹੈ। ਵਾਹ, ਵੇਖਦੀ ਹੈ ਕਿ ਜੀ ਰੈਂਟ ਦੇ ਘਰ ਚੋਂ ਨਿਕਲ ਕੇ ਗੱਡੀਆਂ ਆ ਗਈਆਂ, ਘਰ ਆ ਗਿਆ, ਇਹ ਆ ਗਿਆ, ਉਹ ਆ ਗਿਆ, ਪੈਸਾ ਆ ਗਿਆ ਹੈ। ਦੁੱਖ ਇਸ ਚੀਜ਼ ਦਾ ਹੈ, ਇਹ ਵੇਖੋ ਉਸ ਬੱਚੇ ਦੀ ਮਿਹਨਤ, ਸਭ ਤੋਂ ਵੱਡੀ ਉਸ ਬੱਚੇ ਦੀ ਮਿਹਨਤ। ਉਹਨੇ ਕਿੰਨੀ ਮਿਹਨਤ ਨਾਲ, ਕਿੰਨੀ ਲਗਨ ਨਾਲ, ਕਿੰਨੀ ਮੁਹੱਬਤ ਨਾਲ, ਪਿਆਰ ਨਾਲ, ਜਿਹੜੇ ਦੋਸਤਾਂ ਨੂੰ ਨਾਲ ਮਿਲਾਇਆ ਉਹ ਵੀ ਖਿਲਾਫ, ਜਿਹੜੇ ਰਿਸ਼ਤੇਦਾਰ ਉਹ ਤਾਂ ਖਿਲਾਫ ਹੋਣੇ ਹੀ ਹੋਣੇ, ਤੇ ਜਿਹੜੇ ਉਤਲੇ ਜਿਨ੍ਹਾਂ ਨੂੰ ਕੋਈ ਸਪੋਰਟ ਨਹੀਂ ਕਰਦਾ, ਕਿਹਨਾਂ ਨੂੰ ਕੋਈ ਪੁੱਛਦਾ ਨਹੀਂ। ਉਹ ਸਿਆਣੇ ਕਹਿੰਦੇ ਨੇ ਕੁੱਤੇ ਨੂੰ ਇਹ ਵੱਟਾ ਮਾਰਿਆ ਤਾਂ ਉਹਨੂੰ ਆਪਦੇ ਗਲ ਆਪੇ ਹੀ ਪਾਇਆ।
ਉਹ ਗੱਲ ਤਰ੍ਹਾਂ ਕਿ ਅੱਜ ਕੱਲ ਦੁਨੀਆ ਇਹ ਕੁੱਤੇ ਬਣ ਗਈ, ਬੰਦੇ ਨਹੀਂ ਰਹਿ ਗਏ, ਬੰਦੇ ਹੀ ਬੰਦੇ ਦੇ ਦੁਸ਼ਮਣ ਨੇ। ਇਹ ਨਹੀਂ ਸੋਚਦੇ ਦੁਆ ਕਰਨੀ, ਅੱਲਾਹ ਤਾਲਾ ਦਾ ਹੁਕਮ ਹੈ ਕਿ ਦੁਆ ਕਰੋ ਕਿ ਐ ਅੱਲਾ ਇਹਨੂੰ ਇੰਨਾ ਰੂਜ ਦਿੱਤਾ ਹੈ ਤੇ ਮੈਂ ਇਹਦੇ ਵੱਲ ਵੇਖ ਕੇ ਮੈਂ ਦੁਆ ਕਰਨਾ ਕਿ ਮੇਰੀ ਦੁਆ ਵੀ ਕਬੂਲ ਕਰ, ਮੈਨੂੰ ਵੀ ਦੇ। ਨਹੀਂ, ਕਹਿੰਦੇ ਨੇ ਹਾਏ ਇਹ ਕਿਉਂ ਖਾ ਗਿਆ, ਕਾਲਜੇ ਨੂੰ ਰੋਗ ਪਾਉਂਦੇ ਆ। ਇਹ ਗੱਲਾਂ ਚੰਗੀਆਂ ਨਹੀਂ। ਉਹ ਰਜਬ ਦੀ ਅੰਮੀ ਹੈ, ਉਹ ਮੈਨੂੰ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਮੇਰੀ ਵੱਡੀ ਬਾਜੀ ਹੈ, ਮੇਰੀ ਮਾਂ ਹੈ। ਬਹੁਤ ਅੱਛੇ ਨੇ, ਬਹੁਤ ਹੀ ਅੱਛਾ ਅਖਲਾਕ ਉਹਨਾਂ ਦਾ, ਬਹੁਤ ਹੀ ਪਿਆਰ ਨਾਲ ਬੋਲਣਾ, ਇੰਨੀ ਮੁਹੱਬਤ ਨਾਲ। ਅਗਰ ਉਹਨਾਂ ਨੂੰ ਅੱਲਾਹ ਤਾਲਾ ਨੇ ਤਰੱਕੀ ਦੇ ਦਿੱਤੀ, ਉਹਨਾਂ ਦੀ ਮਿਹਨਤ ਰੰਗ ਲਾਈ, ਅੱਲਾਹ ਤਾਲਾ ਨੇ ਉਹਨਾਂ ਤੇ ਕਰਮ ਕੀਤਾ, ਵੇਖ ਕੇ ਹਸਦ ਨਾ ਕਰੋ, ਸੜੋ ਨਾ। ਅੱਲਾਹ ਤਾਲਾ ਕੋਲੋਂ ਮੰਗੋ ਕਿ ਯਾ ਅੱਲਾ ਇਹਨਾਂ ਨੂੰ ਦਿੱਤਾ ਸਾਨੂੰ ਵੀ ਦੇ। ਇਹ ਚੀਜ਼ ਨਹੀਂ ਵਾਂ ਵੇਖਦੀ। ਉਹ ਆਪਦਾ ਵਾਜ਼ੇ ਹਰ ਵਲੌਗ 'ਚ ਦੱਸਿਆ ਹੈ ਕਿ ਮੈਂ ਆਫਿਸ ਬॉय ਤੱਕ ਦੀ ਜੋਬ ਕੀਤੀ। ਆਫਿਸ ਬॉय ਦਾ ਕੰਮ ਕੀ ਹੁੰਦਾ, ਆਫਿਸ ਦੇ ਵਿੱਚ ਕਿਸੇ ਨੂੰ ਚਾਹ ਪਾਣੀ ਪੁੱਛਣਾ, ਸਫਾਈ ਕਰਨਾ, ਟੇਬਲ ਸਾਫ਼ ਕਰਨਾ, ਠੀਕ ਹੈ। ਮੈਂ ਡਿਲੀਵਰੀ ਦੇ ਕੰਮ ਕੀਤੇ, ਮੈਂ ਕੋਟ ਨੂੰ 4-4 ਮੰਜ਼ਲਾ ਉੱਪਰ ਲੈ ਕੇ ਜਾਂਦਾ ਸੀ, ਠੀਕ ਹੈ। ਮਤਲਬ ਉਹਦਾ ਹਾਰਡ ਟਾਈਮ ਕੋਈ ਨਹੀਂ ਵੇਖਦਾ ਕਿ ਹਾਰਡ ਟਾਈਮ ਤੋਂ ਬਾਅਦ ਅਗਰ ਅੱਲਾਹ ਪਾਕ ਨੇ ਦੀ ਬਾਂਹ ਫੜ ਲਈ ਹੈ, ਠੀਕ ਹੈ, ਉਹਦਾ ਵਸੀਲਾ ਬਣ ਗਿਆ ਕਿਸੇ ਤਰੀਕੇ ਨਾਲ, ਉਹਦਾ ਰੋਜ਼ਗਾਰ ਚੱਲ ਗਿਆ ਤੇ ਵਾਮ ਉਹਦੇ ਪਿੱਛੇ ਅੱਛਾਈ ਨਹੀਂ ਵੇਖਦੀ ਕਿ ਉਹ ਜਿਹੜਾ ਨਾ ਹੁਣ ਉਹਨੇ ਜਿੱਦਾਂ ਟਿਕਟੋਕ ਤੇ ਲਾਈਵ ਆਇਆ। ਮੈਂ ਹੁਣ ਤੋਂ ਪਹਿਲੇ ਤਾਂ ਲਾਈਵ ਆ ਰਿਹਾ ਟਿਕਟੋਕ ਤੇ, ਮੈਂ ਵੀ ਲਾਈਵ ਆਣਾ ਟਿਕਟੋਕ ਤੇ, ਠੀਕ ਹੈ। ਤੇ ਟਿਕਟੋਕ ਤੇ ਲਾਈਵ ਆਇਆ ਜਿਸ ਟਾਈਮ ਪਹਿਲੇ ਦਿਨ ਆਇਆ, ਮੈਂ ਜਦੋਂ ਮੈਨੂੰ ਪਤਾ ਚੱਲਿਆ ਕਿ ਰਜਬ ਲਾਈਵ ਆ, ਮੈਂ ਉਹਦੀ ਲਾਈਵ ਬੰਦ ਕਰਕੇ ਉਹਦੀ ਲਾਈਵ ਤੇ ਜਾ ਕੇ ਦੇਖਦਾ ਰਿਹਾ ਉਹਨੂੰ, ਠੀਕ ਹੈ। ਉਹਨੇ ਪਹਿਲੇ ਦਿਨ ਜਦੋਂ ਆਖਿਆ, ਉਹਨੇ ਕਿਹਾ ਜੀ ਕਿ ਮੇਰੇ ਤੇ ਇਹਦਾ 1 ਰੁਪਈਆ ਵੀ ਹਰਾਮ ਹੋਏਗਾ, ਠੀਕ ਹੈ। ਜਿੰਨੀ ਵੀ ਇਹਦੇ ਤੋਂ ਮੈਨੂੰ ਫੰਡਿੰਗ ਹੋਏਗੀ, ਜੋ ਪੈਸਾ ਆਏਗਾ ਟਿਕਟੋਕ ਲਾਈਵ ਤੋਂ, ਮੈਂ ਸਾਰੇ ਦਾ ਸਾਰਾ ਅੱਗੇ ਚੈਰਿਟੀ ਕਰਾਂਗਾ, ਇਹ ਕਰਾਂ, ਮੈਂ ਹੱਥ ਨਾ ਕਰਾਂਗਾ, ਠੀਕ ਹੈ। ਇੱਕ ਚੀਜ਼ ਦਾ ਵਲੌਗ ਬਣਾ ਕੇ ਵਿਖਾਉਂਦਾ। ਕੁਛ ਲੋਕ ਕਹਿੰਦੇ ਨੇ ਜੀ ਇੱਕ ਓਵਨ ਦੇਤਾ, ਇੱਕ ਫ੍ਰਿਜ ਦੇਤੀ, ਇੰਨਾ ਕੁ ਵਿਖਾ ਕੇ 10 ਲੱਖ ਰੁਪਈਆ ਲਾ ਕੇ, ਠੀਕ ਹੈ, ਤੇ ਬਾਕੀ 50 ਲੱਖ ਜਿਹੜਾ ਨਾ ਉਹ ਢਿੱਡ 'ਚ ਕਰ ਲਿਆ, ਹੜੱਪ ਕਰ ਲਿਆ। ਗੱਲ ਓਵਨ ਦੇਣਾ, ਫ੍ਰਿਜ ਦੇਣਾ, ਜਾਂ ਕਿਸੇ ਬੱਚੀ ਦੀ ਸ਼ਾਦੀ ਦੀ ਰੋਟੀ ਦੇਣੀ, ਖਾਲਾ ਜੀ ਦਾ ਵਾੜਾ ਹੈ, ਉਹਨੇ ਮਿਹਨਤ ਕੀਤੀ ਹੈ। ਉਹ ਇਸ ਮਹੀਨੇ ਕਹਿ ਰਿਹਾ ਸੀ ਮੈਂ 28 ਸ਼ਾਦੀਆਂ ਭੁਗਤਾਨੀਆਂ ਨੇ, ਇਸ ਮਹੀਨੇ 28 ਸ਼ਾਦੀਆਂ। ਅਗਰ ਉਹ ਨੇਕੀ ਦਾ ਕੰਮ ਕਰ ਰਿਹਾ ਹੈ, ਉਹਦੀ ਨੇਕੀ ਵੇਖ ਕੇ ਸਾਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਵੀ ਨੇਕੀ 'ਚ ਹੱਥ बढ़ाਈਏ, ਕਿ ਅਸੀਂ ਨੇਕ ਕੰਮ ਕਰਾਂਗੇ, ਸਾਡਾ ਇਹਦੇ 'ਚ ਫਾਇਦਾ ਹੈ। ਜੇ ਅਗਰ ਸਾੜ ਫਦੂਸ ਲੱਤ ਖਿੱਚਾਂਗੇ, ਅਸੀਂ ਬੁਰਾਈ ਕਰਾਂਗੇ, ਉਹਨੂੰ ਚੰਗਾ ਕਹਿ ਕੇ ਫਿਰ ਅਸੀਂ ਉਹਨੂੰ ਮਾੜਾ ਬੋਲਦੇ ਹਾਂ। ਉਸੇ ਜ਼ਬਾਨ, ਸਾਡੀ ਜ਼ਬਾਨ ਹੈ ਕਿ ਕੀ ਹੈ, ਜਿਸ ਜ਼ਬਾਨ ਨਾਲ ਜਿਹਨੂੰ ਚੰਗਾ ਕਹੀਏ ਨਾ ਉਹਨੂੰ ਚੰਗਾ ਹੀ ਕਹੋ। ਤੇ ਅੱਜ ਕੱਲ ਦੌਰ ਇਹ ਆ ਕਿ ਇਨਸਾਨ ਨੂੰ ਜਿਹਨੂੰ ਅਸੀਂ ਬਹੁਤੀ ਮੁਹੱਬਤ ਦੇਣ ਲੱਗਦੇ ਨੇ, ਬਹੁਤੀ ਮੁਹੱਬਤ ਦੇਣ ਨਾਲ ਉਹ ਕੁੱਤਾ ਬਣ ਕੇ ਵੱਢਣ ਲੱਗ ਜਾਂਦਾ ਹੈ। ਲੇਕਿਨ ਗੱਲ ਇਹ ਕੀ ਹੈ ਕਿ ਕਿਸੇ ਬੰਦੇ ਨੂੰ ਕੋਈ ਬੰਦਾ ਜਰਦਾ ਨਹੀਂ ਹੈ। ਨਹੀਂ ਜਰਦਾ। ਮੇਰਾ ਨਾਂ ਕੀ ਅੜ ਗਿਆ, ਮੈਂ ਦੱਸਣਾ ਹੋਣ ਲੱਗ ਗਿਆ। ਤੁਸੀਂ ਬੋਲੋ ਕਿ ਇਸ ਚੀਜ਼ ਦਾ ਹੈ, ਮਾਂ ਲੈ ਬਹਿ ਗਈ, ਭੈਣ ਬਹਿ ਗਈ, ਆਪ ਬਹਿ ਗਿਆ, ਸਾਰਾ ਟੱਬਰ ਆ ਗਿਆ। ਉਹ ਵੇਖੋ ਇੰਨੀ ਵੱਡੀ ਦੁਨੀਆ ਹੈ। ਨਹੀਂ ਇੱਕ ਸਿੰਪਲ ਜੀ ਗੱਲ ਹੈ, ਜੇ ਲਾਈਵ ਬਹਿ ਗਿਆ ਤੇ ਗੁਨਾਹ ਕਰ ਲਿਆ। ਨਹੀਂ ਨਾਲੇ ਲਾਈਵ ਬਹਿ ਗਿਆ, ਉਹ ਆਪਦੇ ਅਕਾਊਂਟ ਤੇ ਬੈਠਾ, ਠੀਕ ਹੈ। ਉਹਦੀ ਮਾਂ 2 ਦਿਨ ਸਿਰਫ ਲਾਈਵ ਆਈ, ਉਹ ਜਿਹੜੇ ਅਕਾਊਂਟ ਤੇ ਲਾਈਵ ਹੈ ਉਹਦੇ ਤੋਂ ਉਹਦਾ ਕਜ਼ਨ ਸਲਮਾਨ ਹੈ, ਉਹ ਲਾਈਵ ਆਉਂਦਾ। ਉਹ ਜਿਹੜਾ ਸਲਮਾਨ ਉਹਦਾ ਕਜ਼ਨ ਹੈ, ਠੀਕ ਹੈ, ਉਹਨੇ ਆਪਦੀ ਫੈਮਿਲੀ ਨੂੰ ਸਪੋਰਟ ਕਰਨਾ ਨਾ। ਦੂਸਰੇ ਤੋਂ ਜੇ ਉਹਦਾ ਬਹਿਨੋਈ ਆਇਆ ਤੇ ਉਹਦੀ ਆਪਣੀ ਫੈਮਿਲੀ ਉਹਨੂੰ ਕਿਵੇਂ ਰੋਕ ਸਕਦਾ, ਆਪਦੇ ਬਹਿਨੋਈ ਨੂੰ ਕਿਵੇਂ ਤੂੰ ਲਾਈਵ ਨਾ, ਉਹ ਅਗਲਾ ਰੋਕ ਸਕਦਾ? ਨਹੀਂ ਰੋਕ ਸਕਦਾ ਨਾ। ਜੋ ਉਹਦੇ ਦੋਸਤ ਨੇ ਉਹ ਆਪਦੇ ਆਪਣੇ ਅਕਾਊਂਟ ਤੇ ਲਾਈਵ ਆ ਰਹੇ ਤੇ ਉਹਨਾਂ ਦੀ ਵੱਖਰੀ ਲਾਈਫ ਹੈ, ਠੀਕ ਹੈ। ਹੁਣ ਉਹ ਸੋਸ਼ਲ ਮੀਡੀਆ ਤੇ ਨਹੀਂ, ਉਹਨਾਂ ਦਾ ਕੰਮ ਹੈ, ਉਹਨਾਂ ਦਾ ਬਿਜ਼ਨਸ ਹੈ, ਉਹਨਾਂ ਦੀ ਰੋਜ਼ੀ ਰੋਟੀ ਇੱਥੋਂ ਚੱਲਣੀ, ਉਹਨਾਂ ਨੇ ਸੋਸ਼ਲ ਮੀਡੀਆ ਤੇ ਹੀ ਬਣਾਉਣਾ। ਤੇ ਤੁਸੀਂ ਜਾ ਕੇ ਵੇਖਣ ਵਾਲੇ ਜੇ ਨਾ, ਤੁਸੀਂ ਅਗਰ ਤੁਹਾਨੂੰ ਇੱਕ ਬੰਦਾ ਬੁਰਾ ਲੱਗਦਾ ਉਹਨੂੰ ਸਿੰਪਲ ਬਲੌਕ ਕਰੋ, ਠੀਕ ਹੈ, ਉਸ ਤੋਂ ਬਾਅਦ ਤੁਸੀਂ ਅਨਫੋਲੋ ਕਰੋ, ਨਾ ਵੇਖੋ, ਸਿੰਪਲ ਜੀ ਗੱਲ ਹੈ। ਲੇਕਿਨ ਜਾ ਕੇ ਵੇਖਣਾ ਵੀ ਹੈ, ਚਸਕਾ ਵੀ ਪੂਰਾ ਲੈਣਾ ਹੈ, ਤੇ ਲੇਕਿਨ ਗੱਲਾਂ ਵੀ ਕਰਨੀਆਂ। ਉਹ ਤਾਂ ਗੱਲ ਇਹ ਆ ਕਿ ਜਿਸ ਤਰ੍ਹਾਂ ਕਿ ਅਸੀਂ ਤੇ ਕੁਝ ਵੀ ਨਹੀਂ, ਅਸੀਂ ਤਾਂ ਐਵੇਂ 4 ਦਿਨ ਹੋਏ ਵੀਡੀਓ ਬਣਾਉਂਦਿਆਂ ਨੂੰ, ਨਾ ਸਾਨੂੰ ਐਡਾ ਪਤਾ ਮੇਰੇ ਕੋਲ ਤਾਂ ਮੋਬਾਈਲ ਵੀ ਨਹੀਂ ਸੁਣਦਾ, ਹੁਣੇ ਮੋਬਾਈਲ ਲਿਆ ਤੇ ਨਾ ਹੀ ਮੈਨੂੰ ਪਤਾ ਸੀ ਚਲਾਉਣ ਦਾ, ਮਸਾਂ ਵੱਲ ਆਇਆ ਬਟਨ ਨੱਪਣ ਦਾ। ਲੇਕਿਨ ਜਿਹੜੇ ਲੋਕ ਇਹ ਸੋਚਦੇ ਨੇ ਨਾ ਕਿ ਇਹਨਾਂ ਨੂੰ ਰੱਬ ਨੇ ਇੰਨਾ ਕਿਵੇਂ ਦਿੱਤਾ, ਇਹ ਤਾਂ ਲੋਕਾਂ ਦਾ ਹੱਕ ਖਾਂਦੇ ਜਾਂ ਹਰਾਮ ਕਮਾਈ, ਨਾ ਤੇ ਇਹ ਹਰਾਮ ਹੈ ਤੇ ਨਾ ਹੀ ਕਿਸੇ ਦਾ ਹੱਕ। ਆਪਦੀ ਮਿਹਨਤ ਦੀ ਕਮਾਈ ਹੈ, ਆਪਣੀ ਮਿਹਨਤ ਕਰਕੇ ਅੱਲਾਹ ਤਾਲਾ ਨੇ ਨਵਾਜ਼ਿਆ, ਕਿਸੇ ਬੰਦੇ ਕੋਲੋਂ ਲਿਆ ਹੈ। ਦੱਸਣ ਹਾਂ, ਕੋਈ ਸਾਹਮਣੇ ਆਵੇ, ਕੋਈ ਇੱਕ ਦਿਨ ਰੋਟੀ ਨਹੀਂ ਖਵਾ ਸਕਦਾ, ਕੋਈ ਇੱਕ ਦਿਨ ਰੋਟੀ ਨਹੀਂ ਖਵਾ ਸਕਦਾ। ਜਿਹੜੇ ਬੁਰਾਈ ਕਰਨ ਵਾਲੇ ਨੇ ਉਹਨਾਂ ਦਾ ਕੰਮ ਹੈ ਕਿ ਸਾਹਮਣੇ ਆਪਦਾ ਚਿਹਰਾ ਵਿਖਾਓ। ਉਹ ਮੂੰਹ ਤੇ ਮੋਜੀਆਂ ਜਿਹੀਆਂ ਲਾ ਕੇ, ਮੂੰਹ ਨੂੰ ਲੁਕੋ ਕੇ, ਕੰਡੋਂ ਪਿੱਛੇ ਤਾਂ ਬਾਦਸ਼ਾਹ ਨੂੰ ਗਾਲਾਂ ਕੱਢ ਲੈਂਦੇ। ਬਾਦਸ਼ਾਹਾਂ ਨੂੰ ਕਹਿੰਦੇ ਆ ਨਾ, ਖਾ ਗਏ, ਉਹ ਪੀ ਗਏ, ਉਹ ਲੁੱਟ ਗਏ, ਉਹਨਾਂ ਦੇ ਸਾਹਮਣੇ ਜਾ ਕੇ ਅਗਲੇ ਤੁੰਨ ਕੇ ਰੱਖ ਦਿੰਦੇ ਨੇ। ਤੇ ਸਵਾਦ ਤਾਂ ਹੈ ਉਸ ਬੱਚੇ ਨੇ ਇੰਨੀ ਮਿਹਨਤ ਕੀਤੀ ਹੈ, ਉਹਨੂੰ ਅੱਲਾ ਨੇ ਰੋਜ਼ ਦਿੱਤਾ ਹੈ, ਉਹ ਜੋ ਕੁਛ ਵੀ ਹੈ ਉਹ ਆਪਦੇ ਘਰ ਕਰ ਰਿਹਾ, ਤੁਹਾਡੇ ਘਰੇ ਕਰਦਾ। ਜਾਂ ਤੁਹਾਨੂੰ ਕੀ ਪੀੜ ਹੈ? ਤੁਹਾਡੇ ਢਿੱਡ 'ਚ ਜਿਹੜੇ ਬਰੋਲੇ ਬੱਚੇ ਨੇ ਉਹਨਾਂ ਨੂੰ ਦਵਾਈ ਦੀ ਕੋਈ ਫੱਕੀ ਫੁੱਕੀ ਲੈ ਕੇ ਕੱਢੋ, ਤੇ ਉਹਦੇ ਵਿਚਾਰੇ ਦੇ ਕਿਉਂ ਕੱਢਣ ਡਿਆ ਜੇ? ਉਹਨੇ ਤੁਹਾਡਾ ਵਿਗਾੜਿਆ ਕੀ ਹੈ? ਤੇ ਮੇਰੀ ਤਾਂ ਦੁਆ ਆ ਝੋਲੀ ਫੁਲਾ ਕੇ, ਇੱਕ ਮਾਂ ਬਣ ਕੇ ਮੈਂ ਇੱਕ ਮਾਂ ਦੀ ਜਗ੍ਹਾ ਹੋ ਕੇ ਦੁਆ ਦੇਣੀ ਹੈ ਕਿ ਅੱਲਾਹ ਤਾਲਾ ਉਹਨੂੰ ਬਹੁਤ ਅਰੂਜ ਦੇਵੇ, ਅੱਲਾਹ ਹੋਰ ਡਬਲ ਕਰੇ, ਦੇਵੇ, ਹੋਰ ਦੇਵੇ। 10 ਗੱਡੀਆਂ ਉਹਦੇ ਬੂਹੇ ਅੱਗੇ ਖੜੀਆਂ ਹੋਣ ਤੇ ਲੋਕੀ ਤਰਸਣ ਉਹਨੂੰ ਮਿਲਣ ਵਾਸਤੇ। ਪੁੱਤਰ ਮੇਰੀ ਗੱਲ ਸੁਣ ਲੈ, ਜੇ ਵੇਖ ਲਵੇਂ ਤਾਂ ਕਿ ਜਿਹੜੇ ਆ ਲੋਕ ਉਹਨੂੰ ਤੂੰ ਪਖੰਡ ਬਣਾਈ ਫਿਰਦੇ ਨੇ, ਲੋਕ ਭੱਜ ਕੇ ਮਿਲਣ ਆਉਂਦੇ ਨੇ, ਇੰਜ
ਤੂੰ ਨੇਕੀ ਸਮਝ ਕੇ ਕਰਨਾ ਹੈ। ਲੇਕਿਨ ਉਹਨੇ ਸੱਪ ਮੂੰਹ ਤੇ ਮਿੱਠੇ ਤੇ ਕੰਡੋ ਪਿੱਛੇ ਉਹ ਡੰਗ ਮਾਰਨ ਨੂੰ ਨਹੀਂ ਖੜਾਉਂਦੇ, ਉਹ ਡੰਗ ਮਾਰਦੇ ਆ। ਤੇ ਐਨਜੀ ਉਹਦੇ ਘਰ ਜਿਹੜੀ ਫਾਇਰਿੰਗ ਹੋਈ ਐਨਜੀ ਨਾ, ਉਹ ਮੁੰਡੇ ਦੀਆਂ ਬੜੀਆਂ ਵੀਡੀਓ ਪਹਿਲੇ ਵਾਇਰਲ ਹੋਈਆਂ। ਪਹਿਲੇ ਉਹਦੇ ਗਾਰਡ ਨਾਲ ਉਹਨੇ ਲੜਾਈ ਕੀਤੀ, ਠੀਕ ਹੈ, ਕਰ ਜਾਂਦੇ ਨੇ 8-10 ਸ਼ਾਊਟ ਆਊਟ ਲਏ ਨੇ। ਉਸ ਤੋਂ ਬਾਅਦ ਉਹਨੇ ਫੜ ਕੇ ਜਿਹੜਾ ਨਾ ਉਹਨੇ ਕਿਹਾ ਕਿ ਇਸ ਤਰ੍ਹਾਂ ਫਾਇਰਿੰਗ ਸ਼ਾਇਰਿੰਗ ਕਰਾਂਗੇ ਤੇ ਮੈਂ ਹੋਰ ਟ੍ਰੈਂਡਿੰਗ 'ਚ ਚੱਲਾਂਗਾ। ਲੇਕਿਨ ਹਾਲਾਂਕਿ ਉਹ ਰੈਗੂਲਰ ਮੈਂ ਉਹਦੀ ਵੀਡੀਓ ਵੇਖਦਾ ਪਿਆ ਸੀ, ਉਹ ਬੰਦਾ ਰੈਗੂਲਰ ਉਹਦੇ ਘਰ ਜਾਣਾ ਸੀ, ਇੰਨਾ ਟਾਈਮ ਕੱਢ ਕੇ, ਮਤਲਬ ਸਾਰੇ ਕੰਮ ਸ਼ਮ ਛੱਡ ਕੇ ਰੈਗੂਲਰ ਉਹਦੇ ਘਰ ਜਾਣਾ, ਇੰਤਜ਼ਾਰ ਕਰਨਾ ਜਦੋਂ ਉਹਨੇ ਮਿਲਣਾ, ਸ਼ਾਊਟ ਆਊਟ ਲੈਣਾ, ਠੀਕ ਹੈ। ਉਹਨੇ ਵੇਖਿਆ ਕਿ ਮੇਰੀ ਹਰ ਵੀਡੀਓ ਮਿਲੀਅਨ 'ਚ ਜਾ ਰਹੀ, ਟ੍ਰੈਂਡਿੰਗ 'ਚ ਜਾ ਰਹੀ ਹੈ, ਠੀਕ ਹੈ, ਤੇ ਮੈਂ ਇੰਨੀ ਛੇਤੀ ਸਟਾਰ ਬਣ ਜਾਵਾਂਗਾ। ਉਹ ਸਟਾਰ ਸਟੂਰ ਬਣਨ ਵਾਸਤੇ ਪੁੱਤਰ ਆਪਦੀ ਮਿਹਨਤ ਚਾਹੀਦੀ ਹੈ, ਆਪਦੀ ਮਿਹਨਤ ਚਾਹੀਦੀ ਹੈ। ਸਿਆਣੇ ਕਹਿੰਦੇ ਆ ਜਾਇਦਾਦ ਪੈਸਾ ਜਿਹੜਾ ਨਾ ਵਿਰਾਸਤ 'ਚੋਂ ਮਿਲ ਜਾਂਦਾ, ਜੋ ਹਿੱਸਾ ਹੁੰਦਾ ਹੈ, ਨਾ ਬਣਾਉਣ ਵਾਸਤੇ, ਤਰੱਕੀ ਕਰਨ ਵਾਸਤੇ ਮਿਹਨਤ ਜ਼ਰੂਰੀ ਆ। ਮਿਹਨਤ ਕਰੋ, ਆ ਹੱਥ ਪੈਰ ਹਿਲਾਓ, ਕਿਤੇ ਖਿਲਾਫ ਤੁਸੀਂ ਗੱਲਾਂ ਕਰਦੇ ਜੇ। ਮੈਂ ਸਹੀ ਕਹਿ ਰਹੀ ਹਾਂ, ਇਹ ਸੱਚੀ ਗੱਲ ਕਰਨੀ। ਜਿਨ੍ਹਾਂ ਨੂੰ ਕੋਈ ਕੁੱਤਾ ਵੀ ਨਹੀਂ ਨਾ ਜਾਣਦਾ, ਉਹ ਕਹਿੰਦੇ ਨੇ ਲੈ ਇਹਨੂੰ ਅਰੋਜ਼ ਕੀਤਾ ਰੱਬ ਨੇ, ਮੈਂ ਕਿਉਂ ਨਾ ਇਹਦੇ ਤੇ ਕੀਚੜ ਪਾ ਲਵਾਂ। ਨਹੀਂ, ਇੰਜ ਨਾ ਹੀ ਨੇਕੀ ਮਿਲਦੀ ਹੈ ਤੇ ਨਾ ਹੀ ਇਨਾਮ ਮਿਲਦਾ ਹੈ, ਤੇ ਨਾ ਹੀ ਉਸ ਮਾਲਕ ਨੇ ਅਰੋਜ਼ ਦੇਣਾ। ਜਿੱਥੇ ਹੈਗੇ ਜੋ ਉੱਥੇ ਰਹੋਗੇ। ਇਹ ਘਟੀਆ ਸੋਚ ਹੈ। ਇਸ ਘਟੀਆ ਸੋਚ ਨੂੰ ਥੋੜਾ ਜਿਹਾ ਸਹੀ ਕਰੋ, ਆਪਦੇ ਦਿਮਾਗ ਨੂੰ ਫਰੈਸ਼ ਕਰੋ, ਆਪਣੇ ਦਿਲ ਨੂੰ ਸਾਫ਼ ਕਰੋ। ਦਿਲ 'ਚ ਬੁਗਜ਼ ਰੱਖ ਕੇ, ਸਾੜ ਰੱਖ ਕੇ, ਹਸਦ ਰੱਖ ਕੇ ਰੋਜ਼ੀ ਰੱਜ ਕੇ ਨਹੀਂ ਲੱਭਦੀ, ਠੀਕ ਹੈ। ਨੀਅਤ ਖੋਟੀ, ਦਾਲ ਨਾ ਰੋਟੀ। ਅਗਰ ਨੀਅਤ ਖਰੀ ਹੋਵੇਗੀ, ਜੇਬ ਤੁਹਾਡੀ ਭਰੀ ਹੋਵੇਗੀ ਪੁੱਤਰ, ਆ ਸਿਆਣਿਆਂ ਬਾਬਿਆਂ ਦੇ ਮਾਈਆਂ ਦੀ ਗੱਲ ਨਹੀਂ, ਮੈਂ ਛੋਟੀ ਜੀ ਗੱਲ ਨਹੀਂ। ਵੇਖੋ ਹੁਣ ਮੈਨੂੰ ਅੱਲਾਹ ਤਾਲਾ ਨੇ ਜੋ ਕੁਝ ਵੀ ਬਣਾਇਆ ਸੀ, ਜੋ ਵੀ ਸੀ, ਮੇਰੀ ਜ਼ਿੰਦਗੀ ਦਾ ਕਿਸੇ ਨੂੰ ਨਹੀਂ ਪਤਾ, ਲੇਕਿਨ ਮੇਰੀ ਜ਼ਿੰਦਗੀ ਇੰਨੀ ਕੁ ਦੁਖੀ ਗੁਜ਼ਰੀ ਹੈ ਕਿ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ, ਨਾ ਮੈਂ ਦੱਸਣਾ ਚਾਹੁੰਦੀ ਹਾਂ, ਠੀਕ ਹੈ। ਕਿ ਅੱਲਾਹ ਤਾਲਾ ਨੇ, ਸ਼ੁਕਰ ਹੈ ਰੱਬ ਦਾ, ਘਰ ਦੇ ਦਿੱਤਾ, ਘਰ ਬੈਠੇ ਆ, ਰੋਜ਼ੀ ਆਪਦੀ ਅੱਲਾ ਦੇਈ ਜਾਂਦਾ, ਕਮਾਈ ਜਾਂਦੇ ਆ, ਖਾਈ ਜਾਂਦੇ ਆ, ਕਿਸੇ ਨੂੰ ਕੋਈ ਪਤਾ ਨਹੀਂ ਗਾ। ਲੋਕੀ ਵੇਖਣ ਵਾਲੇ ਕਹਿੰਦੇ ਨੇ ਪਤਾ ਨਹੀਂ ਇਹਨਾਂ ਕੋਲ ਕੀ ਹੈ। ਸਾਡੇ ਕੋਲ ਕੀ ਹੈ? ਸਾਨੂੰ ਆਪਣੇ ਰੱਬ ਤੇ ਫਖਰ ਹੈ, ਪੂਰਾ ਯਕੀਨ ਹੈ, ਉਹ ਦੇ ਰਿਹਾ। ਕੋਈ ਕਹਿੰਦਾ ਮਾਈ ਤੇਰੀਆਂ ਅੱਖਾਂ ਬੜੀਆਂ ਖਤਰਨਾਕ ਆ, ਕੋਈ ਕਹਿੰਦਾ ਮਾਈ ਤੇਰੀ ਇਹ ਕੋਈ ਉਮਰ ਹੈ, ਕੋਈ ਕਹਿੰਦਾ ਫਲਾਣ ਹੈ, ਕੋਈ ਇਦਾਂ ਦੀਆਂ ਗੱਲਾਂ ਨਿੱਕੀਆਂ ਨਿੱਕੀਆਂ। ਅਸੀਂ ਤਾਂ ਨਿੱਕੇ ਜਾ ਮਾਸ਼ਾਅੱਲਾ ਉਸ ਬੱਚੇ ਨੂੰ ਇੰਨੀ ਮਿਹਨਤ ਕੀਤੀ, ਮਾਂ-ਬਾਪ ਨੇ ਸਾਥ ਦਿੱਤਾ, ਕਿਸੇ ਕੋਲੋਂ ਨੇ ਕੁਛ ਨਹੀਂ ਲਿਆ, ਕਿਸੇ ਕੋਲੋਂ ਨਹੀਂ ਮੰਗਿਆ, ਨਾ ਕਿਸੇ ਨੇ ਦਿੱਤਾ, ਨਾ ਕਿਸੇ ਦੇ ਘਰੋਂ ਚੁੱਕ ਕੇ ਲਿਆਂਦਾ, ਨਾ ਚੋਰੀ ਕੀਤੀ, ਨਾ ਡਾਕਾ ਮਾਰਿਆ। ਜੇ ਦਿੱਤਾ ਹੈ ਤਾਂ ਉਸ ਮਾਲਕ ਨੇ ਦਿੱਤਾ, ਉਹਦਾ ਭਰੋਸਾ ਹੈ, ਉਹਦਾ ਯਕੀਨ ਹੈ। ਤੇ ਤੁਸੀਂ ਵੀ ਮਾਲਕ ਤੇ ਯਕੀਨ ਰੱਖੋ। ਹਾਂ, ਕਿਉਂ ਨਹੀਂ ਲਹਿਰਾਂ ਬਹਿਰਾਂ ਹੋ ਜਾਂਦੀਆਂ ਨੇ। ਇੱਕ ਗੱਲ ਉਹਨੇ ਬੜੀ ਚੰਗੀ ਕੀਤੀ, ਮੈਨੂੰ ਅੱਛੀ ਲੱਗੀ। ਮੈਂ ਇੰਟਰਵਿਊ ਵੇਖਣ ਡਿਆ ਸੀ, ਠੀਕ ਹੈ, ਕਿ ਜਿਹੜਾ ਅੱਲਾ ਦੀ ਰਾਹ 'ਚ ਵੰਡਦਾ ਅੱਲਾ ਉਹਨੂੰ ਬਹੁਤ ਦਿੰਦਾ, ਤੇ ਇਹ ਗੱਲ ਸਾਡੀ ਅਜ਼ਮਾਈ ਹੋਈ ਹੈ, ਠੀਕ ਹੈ। ਤੁਸੀਂ ਵੀ ਵੰਡਣਾ ਸ਼ੁਰੂ ਕਰੋ। ਅੱਲਾ ਨੇ ਜਿੰਨੀ ਤੌਫੀਕ ਦਿੱਤੀ ਹੈ, ਇਹ ਨਹੀਂ ਕਿ ਤੁਹਾਡੇ ਕੋਲ ਲੱਖ ਹੋਏਗਾ ਤਾਂ ਤੁਸੀਂ ਵੰਡਣਾ। ਅਗਰ ਤੁਸੀਂ 20,000 ਕਮਾਰੇ, 30,000 ਕਮਾਰੇ, ਤੁਸੀਂ 500 ਕੱਢ ਲਓ ਮਹੀਨੇ ਦਾ। ਯਾਰ ਕੋਈ ਨਹੀਂ, 500 ਕੱਢਣਾ ਕੋਈ ਨਹੀਂ ਮਰਨ ਲੱਗਾ, ਠੀਕ ਹੈ। ਉਂਝ ਪਤਾ ਨਹੀਂ ਕਿੰਨੇ ਦੇ ਕਿੱਥੇ ਲੱਗ ਜਾਂਦੇ ਨੇ। ਜਾਂਦੇ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਜਾਵੇ, ਨਵਾਂ ਪਾਉਣਾ ਪੈ ਜਾਵੇ, ਠੀਕ ਹੈ, ਫੇਰ ਲੱਗ ਜਾਂਦੇ ਨੇ ਨਾ। ਉਂਝ ਬੜੇ ਲਾ ਲਈਦੇ ਨੇ। ਲੇਕਿਨ ਤੁਸੀਂ ਵੀ ਥੋੜਾ ਬਹੁਤ ਵੇਖ ਕੇ ਵੰਡਣਾ ਸ਼ੁਰੂ ਕਰੋ, ਠੀਕ ਹੈ। ਆਪਦਾ ਹੱਥ ਢਿੱਲਾ ਕਰੋਗੇ ਨਾ, ਜੇਬ ਢਿੱਲੀ ਕਰੋਗੇ, ਇਨਸ਼ਾਅੱਲਾ ਇਸ ਚੀਜ਼ ਤੇ ਯਕੀਨ ਬਣਾਓ। ਪਹਿਲੇ ਇਸ ਚੀਜ਼ ਤੇ ਤੁਹਾਡਾ ਪੱਕਾ ਯਕੀਨ ਹੋਣਾ ਚਾਹੀਦਾ। ਅੱਲਾ ਦਿੰਦਾ ਹੈ। ਤੁਸੀਂ ਆਪਣੇ ਹੱਥ ਗਰੀਬਾਂ ਵਾਸਤੇ ਖੋਲੋ, ਠੀਕ ਹੈ। ਆਪਣੇ ਘਰ ਦੇ ਦਰਵਾਜ਼ੇ ਗਰੀਬਾਂ ਲਈ ਖੋਲੋ, ਜਿਹੜੇ ਜ਼ਰੂਰਤਮੰਦ ਨੇ, ਕਿਉਂਕਿ ਇਸ ਟਾਈਮ ਜ਼ਰੂਰਤਮੰਦਾਂ ਦੇ ਵਿੱਚ ਵੀ ਬੜੇ ਬੰਦੇ ਛੁਪ ਕੇ ਐਸੇ ਬਹਿਰੂਪੀਏ ਬੈਠੇ ਹੋਏ ਨੇ, ਠੀਕ ਹੈ, ਜਿਹੜੇ ਗਰੀਬਾਂ ਦਾ ਹੱਕ ਖਾ ਜਾਂਦੇ ਨੇ। ਲੇਕਿਨ ਤੁਸੀਂ ਜਿਹੜਾ ਨਾ ਦੇਖ ਕੇ ਕਿ ਇਹ ਬੰਦਾ ਵਾਕਈ ਮੁਸਤਹਿਕ ਹੈ, ਉਹਦਾ ਸਹਾਰਾ ਬਣੋ। ਇਨਸ਼ਾਅੱਲਾ ਉਹਨਾਂ ਦੀਆਂ ਦੁਆਵਾਂ ਲਵੋ ਤੇ ਅੱਲਾਹ ਪਾਕ ਤੁਹਾਨੂੰ ਤਰੱਕੀ ਦੇਗਾ, ਠੀਕ ਹੈ। ਬਾਕੀ ਹਸਦ ਸੜਨਾ ਸੁਣਨਾ ਇਹ ਸਾਰਾ ਕੁਝ ਬੰਦ ਕਰ ਦਿਓ। ਹੁਣ ਬਹੁਤ ਸਾਰੇ ਲੋਕ ਕਹਿਣਗੇ ਜੀ ਕਿ ਤੁਸੀਂ ਆਪ ਘਰੇ ਬੈਠੇ ਰਹਿੰਦੇ, ਤੁਸੀਂ ਘਰੇ ਬੈਠੇ ਰਹਿੰਦੇ ਜੀ। ਮੇਰਾ ਕੰਮ ਹੀ ਇਹ ਆ, ਠੀਕ ਹੈ, ਮੇਰਾ ਕੰਮ ਇਹ, ਮੈਂ ਸੌਫਟਵੇਅਰ ਇੰਜੀਨੀਅਰ, ਮੈਂ ਘਰੇ ਬਹਿ ਕੇ ਫ੍ਰੀਲਾਂਸਿੰਗ ਕਰਦਾ, ਮੈਂ ਕਮਾਨਾ, ਉੱਥੋਂ ਕਮਾਨਾ। ਮੈਨੂੰ ਸੋਸ਼ਲ ਮੀਡੀਆ ਦਾ ਤੇ ਮੇਰਾ ਅਜੇ ਤੱਕ YouTube ਦੇ ਉੱਤੇ ਮੈਨੂੰ ਇੱਕ ਟੱਕਾ ਨਹੀਂ ਆਇਆ, ਠੀਕ ਹੈ। ਮੈਂ ਉੱਥੋਂ ਕਮਾਨਾ, ਮੈਂ ਸੌਫਟਵੇਅਰ ਇੰਜੀਨੀਅਰ ਹਾਂ, ਠੀਕ ਹੈ। ਮੈਂ ਆਪਦਾ ਕਮਾਨਾ, ਮੈਂ ਜੋਬ ਕਰਦਾ, ਘਰੇ ਬਹਿ ਕੇ ਮੇਰੀ ਉਦੋਂ ਸੈਲਰੀ ਆਉਂਦੀ ਹੈ ਤੇ ਸਾਡੇ ਘਰ ਦਾ ਖਰਚਾ ਚੱਲਦਾ, ਸਾਡੇ ਅਖਰਾਜਾਤ ਉੱਥੋਂ ਮੈਨੇਜ ਹੁੰਦੇ ਨੇ, ਠੀਕ ਹੈ। ਇਹ ਨਹੀਂ ਕਿ ਮੈਂ ਘਰੇ ਬਹਿ ਕੇ ਜਿਹੜਾ ਨਾ ਘਰੇ ਬਹਿ ਕੇ ਵਿਹਲਾ, ਮੈਨੂੰ ਇੱਥੋਂ ਕਮਾਈਆਂ ਆਉਂਦੀਆਂ ਨੇ। ਤੁਸੀਂ ਕਿਤੇ ਇਸ ਚੀਜ਼ ਹੁਣ ਸੋਚਣ ਲੱਗ ਜਾਓਗੇ ਤਾਂ ਵੀਡੀਓ ਬਣਾ ਲਿਆ, ਇਹ ਉਹ ਬਲਾ ਬਲਾ, ਠੀਕ ਹੈ। ਲੇਕਿਨ ਸੋਚਣ ਵਾਲਿਆਂ ਦਾ ਕੀ ਉਹ ਕੁਛ ਵੀ ਸੋਚੀ ਜਾਣ, ਆਈ ਡੋਂਟ ਕੇਅਰ, ਮੌਜਾਂ ਵਾ। ਜਿਵੇਂ ਕਹਿੰਦੇ ਨੇ ਮਾਂ ਜੀ ਨੂੰ ਕੁਰਾਨੀ ਰੱਖ ਲਓ, ਕੰਮ ਨਾ ਕਰਿਆ ਕਰੋ, ਬਹਿ ਜਾਓ। ਸਲਮਾਨ ਦੀ ਸ਼ਾਦੀ ਕਰਨੀ ਹੈ, ਜ਼ਰੂਰ ਕਰਨੀ ਹੈ, ਇਨਸ਼ਾਅੱਲਾ ਕਰਨੀ ਹੈ। ਕਿਉਂ? ਇਨਸਾਨ ਨੂੰ ਪਤਾ ਹੈ ਕਿ ਮੈਂ ਸ਼ਾਦੀ ਜੋਗਾ ਹੋਵਾਂਗਾ ਤੇ ਸ਼ਾਦੀ ਕਰਾਂਗਾ। ਲੇਕਿਨ ਹਰ ਇੱਕ ਦੀ ਆਪਣੀ ਪਲੈਨਿੰਗ ਹੁੰਦੀ ਨਾ, ਆਪਣੀ ਪਰਸਨਲ ਲਾਈਫ ਦੀ ਕੋਈ ਨਾ ਕੋਈ ਪਲੈਨਿੰਗ ਹੁੰਦੀ ਹੈ ਇਨਸਾਨ ਨੇ ਕਿ ਮੈਂ ਇਸ ਤਰ੍ਹਾਂ ਕਰਨਾ। ਪੁਰਾਣੀ ਠੀਕ ਅਸੀਂ ਰੱਖ ਲੈਨੇ ਆ, ਸਾਨੂੰ ਪਤਾ ਅਸੀਂ ਨਹੀਂ ਉਹ ਇੰਨਾ ਨਹੀਂ ਅਸੀਂ ਕਰ ਸਕਦੇ ਕਿ ਨੁਕਰਾਨੀ ਅਸੀਂ ਰੱਖਨੇ 10,000 ਅਸੀਂ ਨਹੀਂ ਦੇ ਸਕਦੇ, ਅਸੀਂ 2,000 ਦੇ ਸਕਨੇ ਆ। ਜਿਹੜਾ ਸਾਡੇ ਕੋਲ ਮੇਰੇ ਕੋਲ ਨਹੀਂ ਹੁੰਦਾ ਉਹ ਮੈਂ 2-4 ਰੁਪਇਆ ਦੇ ਕੇ ਕਰਵਾ ਲੈਣੀ ਮਹੀਨੇ ਦਾ। ਬਾਕੀ ਕੰਮ ਜਿਹੜਾ ਹੈ ਕਿ ਉਹ ਮੈਂ ਖੁਦ ਕਰਨੀ ਆ। ਮੈਂ ਕੋਈ ਘਸਾ ਨਹੀਂ ਲੱਗੀ ਜਾਂ ਮੈਂ ਹੁਣ ਕੋਈ ਕੰਮ ਕਰਕੇ ਥੱਕ ਨਹੀਂ ਜਾਣਾ। ਸਾਰੀ ਜ਼ਿੰਦਗੀ ਕਰਦੇ ਆਏ ਆ। आप सारी दिहाड़ी गोहे के टोकरे चुकते हैं हैं ते आगे कमेंट करते हैं, ठीक है, आप ये वाला काम ऐसे कर लें, आप ये वाला काम ऐसे कर लें, ठीक है बस। लेकिन यह है कि वही गल्लां करनियां सौखियां ने, करके दिखाना औखा है, ठीक है।
ਗੱਲਾਂ ਕਰਦੇ ਚ ਨਾ ਕਿ ਉਹ ਇੰਜ ਕਰਦਾ ਮੈਂ ਸਿੰਪਲ ਜੀ ਗੱਲ ਕਹਿਣਾ ਹੁੰਦਾ ਇੰਟਰਵਿਊ ਵੇਖੋ ਕੱਲ ਵਾਲਾ ਜਿਹੜਾ ਉਹਨੇ ਟਿਕਟੋਕ ਲਾਈਵ ਬੈਕ ਕੇ ਉਹਨੇ ਦੱਸਿਆ ਸਾਰਾ ਕਿ ਜੀ ਮੈਂ ਇੰਨੇ ਖਰਚੇ ਉਠਾਣਾ ਇਸ ਮਹੀਨੇ ਮੇਰਾ ਇੰਨਾ ਟਿਕਟੋਕ 60-65 ਲੱਖ ਰੁਪਈਆ ਆਇਆ ਠੀਕ ਹੈ ਤੇ ਮੈਂ ਇੰਨਾ ਇਹ ਚੀਜ਼ਾਂ ਕਰਨੀਆਂ ਉਹਨੇ ਲਾਈਵ ਕਾਲ ਕਰਕੇ ਤੁਹਾਨੂੰ ਇਲੈਕਟ੍ਰੋਨਿਕਸ ਵਾਲਿਆਂ ਕੋ ਬਿੱਲ ਵੀ ਗਿਣਾਏ A to Z ਹਾਲਾਂਕਿ ਉਹ ਚਾਹੁੰਦਾ ਤੇ ਤੁਸੀਂ ਉਹਦਾ ਕੀ ਪੱਟ ਲੈਣਾ ਕੁਝ ਵੀ ਨਹੀਂ ਕਰ ਲੈਣਾ ਠੀਕ ਹੈ ਅਗਲਾ ਆਪਦੀ ਮਰਜ਼ੀ ਨਾਲ ਸਿਰਫ ਇਸ ਵਜ੍ਹਾ ਤੋਂ ਕਿ ਕੱਲ ਨੂੰ ਲੋਕ ਮੈਨੂੰ ਇਸ ਚੀਜ਼ ਦੀ ਬਦਨਾਮੀ ਨਾਲ ਲੇਕਿਨ ਲੋਕਾਂ ਨੇ ਫਿਰ ਲਾ ਦੇਣੀ ਹੈ ਲਾਣੀ ਵੀ ਕਿਹਨਾਂ ਨੇ ਜਿਨ੍ਹਾਂ ਨੇ ਬਦਨਾਮੀ ਲਾਣੀ ਹੈ ਨਾ ਉਹਨਾਂ ਨੇ ਮਜ਼ੇ ਦੀ ਗੱਲ ਹੈ ਕਿ ਉਹਨਾਂ ਨੇ ਜਿਹੜੀ ਵੀਡੀਓ ਪਾਣੀ ਉਹਦੀ ਮੋਨਟਾਈਜੇਸ਼ਨ ਆਫ ਰੱਖਣੀ ਸਵਾਦ ਤੇ ਤਾਂ ਹੈ ਉਸ ਵੀਡੀਓ ਦੀ ਮੋਨਟਾਈਜੇਸ਼ਨ ਆਫ ਕਰੋ ਆਫ ਕਰਕੇ ਤੇ ਫਿਰ ਜਿਹੜਾ ਨਾ ਉਹ ਗੱਲ ਕਰੋ ਮਜ਼ਾ ਤੇ ਤਾਂ ਦਾ ਨਾ ਕਿ ਮੋਨਟਾਈਜੇਸ਼ਨ ਆਫ ਕਰੋ ਆਫ ਕਰਕੇ ਤੇ ਫਿਰ ਵੀਡੀਓ ਬਣਾਓ ਤੇ ਫਿਰ ਸਵਾਦ ਵੀ ਆਂਦਾ ਹੈ ਕਿ ਬਾਬਾ ਜੀ ਫਲਾਣੇ ਬੰਦੇ ਤੇ ਤੁਸੀਂ ਵੀਡੀਓ ਪਾ ਰਹੇ ਜੀ ਇਹਦੇ ਤੇ ਇੰਜ ਕਰ ਰਹੇ ਜੀ ਤੁਹਾਨੂੰ ਟਕਾ ਨਹੀਂ ਆ ਰਿਹਾ ਤੁਸੀਂ ਬਾਬਾ ਜੀ ਇੱਕ ਫਲਾਈ ਕੰਮ ਕਰ ਰਹੇ ਜੇ ਸਵਾਦ ਤੇ ਫਿਰ ਤਾਂ ਆਂਦਾ ਲੇਕਿਨ ਤੁਸੀਂ ਉਂਝ ਸਵਾਦ ਨਹੀਂ ਕਰਦੇ ਮੋਨਟਾਈਜੇਸ਼ਨ ਆਫ ਕਰਕੇ ਤੁਸੀਂ ਵੀ ਡਾਲਰ ਛਾਪਣਾ ਚਾਹੁੰਦੇ ਜੇ ਕਿ ਕਿਉਂ ਉਹ ਬੰਦਾ ਟ੍ਰੈਂਡਿੰਗ ਦੇ ਵਿੱਚ ਆ ਠੀਕ ਹੈ ਉਹਦੇ ਤੇ ਵੀਡੀਓ ਪਾਵਾਂਗੇ ਕੋਈ 2-4 ਲੱਖ ਵਿਊ ਆ ਜਾਣਗੇ 2-4 ਲੱਖ ਵਿਊ ਆ ਗਏ ਠੀਕ ਹੈ ਸਾਡੇ ਅਕਾਊਂਟ 'ਚ $4 ਆ ਜਾਣਗੇ ਤੁਹਾਡੇ ਵਾਸਤੇ $100 ਵੀ ਬੜਾ $100 ਆ ਗਿਆ ਸਾਡਾ ਤੁਸੀਂ ਸਿੱਧਾ ਕਹਿੰਦੇ ਜੇ ਸਾਡਾ 25-26 ਰੁਪਈਆ ਲੈ ਜੀ ਮੇਰਾ ਤੇ ਮਹੀਨਾ ਸਿੱਧਾ ਅਗਲੇ ਮਹੀਨੇ ਕੋਈ ਐਵੇਂ ਦਾ ਬੰਦਾ ਹੋਰ ਫੜ ਲਾਂਗੇ ਜਾਂ ਮਹੀਨੇ ਬਾਅਦ ਕੋਈ ਇੱਕ ਦੀ ਵੀਡੀਓ ਹੋਰ ਪਾ ਦੇ ਲੋਕ ਇਹ ਕੰਮ ਕਰਦੇ ਆ ਜਿਹੜੇ ਘਟੀਆ ਤੇ ਕਮੀਨੇ ਲੋਕ ਹੁੰਦੇ ਆ ਜਿਹੜਾ ਅੱਛੇ ਖਾਨਦਾਨ ਦਾ ਅੱਛਾ ਇਨਸਾਨ ਪੜ੍ਹਿਆ ਲਿਖਿਆ ਹੈ ਨਾ ਉਹ ਇਦਾਂ ਦੇ ਕੰਮ ਨਹੀਂ ਕਰਦਾ ਇਹ ਤੇ ਬਹੁਤ ਸਾਰੇ ਪੜ੍ਹੇ ਲਿਖੇ ਵੀ ਜਾਹਲ ਨੇ ਤੇ ਜਾਹਲ ਤਾਂ ਜਾਹਲ ਹੀ ਨੇ ਤੇ ਜਾਹਲ ਵੀ ਸਮਝਦਾਰ ਨੇ ਲੈ ਵੇਖਨੇ ਆਪਾਂ ਕਿ ਆ ਬੰਦਾ ਚੰਗਾ ਨਹੀਂ ਅਸੀਂ ਉਹਨੂੰ ਬੰਦੇ ਨੂੰ ਪਹਿਚਾਣ ਨਹੀਂ ਸਕਦਾ ਪੂਰੀ ਜ਼ਿੰਦਗੀ ਅਸੀਂ ਕਹਿੰਦੇ ਆ ਕਿ ਇਹ ਬਹੁਤ ਅੱਛਾ ਹੈ ਇਹ ਹੈ ਉਹ ਲੇਕਿਨ ਨਹੀਂ ਉਹਦੇ ਅੰਦਰ ਇੱਕ ਐਸਾ ਦੁਸ਼ਮਣ ਸਾਡੇ ਵਾਸਤੇ ਵਸ ਰਿਹਾ ਹੁੰਦਾ ਹੈ ਕਿ ਜਿਹੜਾ ਕਿਸੇ ਵੇਲੇ ਕਹਿੰਦਾ ਮੈਂ ਵਾਰ ਕਰਨਾ ਹੈ ਤੇ ਬੰਦਿਆਂ ਦੀ ਪਹਿਚਾਣ ਰੱਖੋ ਆਪਣੇ ਦਿਮਾਗ ਨੂੰ ਥੋੜਾ ਬਦਲੋ ਤੇ ਜਿਹੜਾ ਸਾੜ ਹੱਸਦੇ ਨੇ ਜਿਹੜੇ ਘਟੀਆ ਲੋਕ ਕਰਦੇ ਨੇ ਉਹ ਵਿਊ ਲੈਣ ਵਾਸਤੇ ਤੇ ਮੈਂ ਤੇ ਇੱਥੇ ਗੱਲ ਐਂਡ ਕਰਕੇ ਇੱਕ ਹੀ ਗੱਲ ਕਹਿਣਾ ਚਾਹਾਂਗਾ ਠੀਕ ਹੈ ਕਿ ਤੁਸੀਂ ਰਜਬ ਫੈਮਿਲੀ ਦੇ ਅਗਰ ਕੋਈ ਮੇਰੇ ਵਾਲੇ ਜਿਹੜੇ ਚਾਹਣ ਵਾਲੇ ਨੇ ਦੇਖਣ ਵਾਲੇ ਨੇ ਕੋਈ 4 ਭੈਣ ਭਰਾ ਠੀਕ ਹੈ ਉਧਰ ਜਾਓ ਤੇ ਰਜਬ ਨੂੰ ਇੰਨੇ ਕੁ ਕਮੈਂਟਮੈਂਟ ਕਰੋ ਉਹਨੂੰ ਕਹੋ ਕਿ ਭਰਾ ਤੂੰ ਲਾਈਵ ਆ ਤੂੰ ਉਦਾਂ ਹੀ ਲਾਈਵ ਆ ਇਹਨਾਂ ਸਾਰਿਆਂ ਨੂੰ ਦਫਾ ਮਾਰ ਜੋ ਕਹਿੰਦਾ ਕਰਨ ਦੇ ਠੀਕ ਹੈ ਲਾਈਵ ਆ ਕੇ ਆਪਣਾ ਉਸੇ ਤਰ੍ਹਾਂ ਉਸੇ ਰੂਟੀਨ 'ਚ ਬੈਠ ਕੇ ਤੈਨੂੰ ਪਿਆਰ ਕਰਨ ਵਾਲੇ ਮੁਹੱਬਤ ਕਰਨ ਵਾਲੇ ਹੈ ਨੇ ਤੈਨੂੰ ਇੰਨੀ ਸਪੋਰਟ ਹੁੰਦੀ ਹੈ ਠੀਕ ਹੈ ਉਸ ਤਰ੍ਹਾਂ ਖੇਡਦੇ ਹੁੰਦੇ ਤੋਂ ਵੇਖ ਕਿੰਨੇ ਗਰੀਬਾਂ ਦੇ ਘਰ ਚੱਲ ਰਹੇ ਤੂੰ ਇਹਨਾਂ ਨੂੰ ਦਫਾ ਮਾਰ ਤੂੰ ਉਹ ਗਰੀਬਾਂ ਵੱਲ ਵੇਖ ਕੇ ਜਿਹੜੀ ਤੁਸੀਂ ਹੁਣ ਆਪੇ ਕਹਿ ਰਹੇ ਆ ਕਿ 60 ਸਾਲ ਦੀਆਂ ਔਰਤਾਂ ਮਾਵਾਂ ਜਿਹੜੀਆਂ ਘਰੇ ਆ ਕੇ ਕਹਿੰਦੀਆਂ ਨੇ ਕਿ ਜੀ ਮੇਰੀ ਧੀ ਘਰੇ ਜਵਾਨ ਬੈਠੀ ਹੈ ਉਹਦੀ ਸ਼ਾਦੀ ਕਰਨ ਵਾਲੀ ਤੇ ਮੈਂ ਅਫੋਰਡ ਨਹੀਂ ਕਰ ਸਕਦੀ ਠੀਕ ਹੈ ਤੇ ਜ਼ਾਹਰੀ ਗੱਲ ਹੈ ਇੱਕ ਜਿਹੜਾ ਮਰਦ ਆ ਠੀਕ ਹੈ ਜਿਹੜਾ ਇੱਕ ਖਾਨਦਾਨੀ ਬੰਦਾ ਉਹਦਾ ਦਿਲ ਫਟ ਕੇ ਬਾਹਰ ਆ ਜਾਂਦਾ ਹੈ ਕਿ ਜੀ ਇੱਕ ਗੱਲ ਸੁਣ ਕੇ ਕੋਈ ਮਾਂ ਇੰਨੀ ਮਾਯੂਸ ਹੋ ਕੇ ਜਦੋਂ ਤੁਹਾਡੇ ਦਰਵਾਜ਼ੇ ਤੇ ਆ ਕੇ ਤੁਹਾਨੂੰ ਇੰਨੀ ਗੱਲ ਕਵੇ ਨਾ ਠੀਕ ਹੈ ਤੇ ਬੰਦਾ ਉਹ ਜ਼ਮੀਨ 'ਚ ਗੱਡਿਆ ਜਾਂਦਾ ਬੰਦਾ ਇਹ ਗੱਲ ਸੁਣ ਕੇ ਉਹ ਜ਼ਮੀਨ 'ਚ ਗੱਡਿਆ ਜਾਂਦਾ ਠੀਕ ਹੈ ਤੇ ਭਰਾਵਾ ਆ ਲਾਈਵ ਬਹਿ ਆਪਦਾ ਕੰਮ ਕਰ ਪੈਸੇ ਕਮਾ ਜਿਵੇਂ ਗਰੀਬਾਂ ਦੀਆਂ ਦੁਆਵਾਂ ਲੈ ਰਿਹਾ ਉਵੇਂ ਹੋਰ ਲੈ ਠੀਕ ਹੈ ਮੈਂ ਬਿਲਕੁਲ ਹਜੇ ਮਾਮੂਲੀ ਹਾਂ ਠੀਕ ਹੈ ਜਿੰਨੀ ਮੇਰੇ ਕੋਲ ਹੁੰਦੀ ਮੈਂ ਆਪਣੀ ਕੋਸ਼ਿਸ਼ ਕਰਦਾ ਲੇਕਿਨ ਇਹ ਹੈ ਕਿ ਮੈਂ ਹੀਡਰ ਰਹਿ ਕੇ ਕਰਦਾ ਠੀਕ ਹੈ ਤੇ ਕਿਉਂਕਿ ਜ਼ਾਹਰੀ ਗੱਲ ਆ ਕਿ ਤੂੰ ਲਾਈਵ ਤੋਂ ਬਹਿ ਕੇ ਇਕੱਠੇ ਕਰ ਰਿਹਾ ਤੂੰ ਉੱਥੇ ਲੋਕਾਂ ਨੂੰ ਪਤਾ ਹੈ ਲੋਕ ਸਪੋਰਟ ਇਸ ਵਜ੍ਹਾ ਤੋਂ ਮਾਸ਼ਾਅੱਲਾ ਬਹੁਤ ਹੀ ਕਰ ਰਹੇ ਕਿ ਜੀ ਇਹ ਸਾਡਾ ਪੈਸਾ ਚਲੋ ਇੱਕ ਰਾਈਟ ਬੰਦੇ ਤੱਕ ਪਹੁੰਚ ਜਾਏਗਾ ਜ਼ਰੂਰਤਮੰਦ ਤੱਕ ਪਹੁੰਚ ਜਾਏਗਾ ਠੀਕ ਹੈ ਬਹੁਤ ਅੱਛਾ ਕੰਮ ਕਰ ਰਹੇ ਆ ਦੱਬ ਕੇ ਰੱਖ ਮੇਰੀ ਇੱਕ ਵਾਰੀ ਦੁਆ ਹੈ ਰਜਬ ਪੁੱਤਰ ਫੇਰ ਤੇਰੇ ਵਾਸਤੇ ਹਰ ਵੇਲੇ ਕਰਦੀ ਰਹਿੰਦੀ ਅੱਲਾਹ ਤਾਲਾ ਤੈਨੂੰ ਕਾਮਯਾਬ ਕੀਤਾ ਅੱਲਾਹ ਤਾਲਾ ਹੋਰ ਕਰੇ ਮੈਂ ਤੈਨੂੰ ਆਪਦਾ ਪੁੱਤਰ ਸਲਮਾਨ ਸਮਝ ਕੇ ਦੁਆ ਦੇਣ ਡਈ ਆ ਐ ਮੇਰੀ ਝੋਲੀ ਅੱਲਾਹ ਤਾਲਾ ਅੱਗੇ ਅੱਲਾਹ ਤਾਲਾ ਤੈਨੂੰ ਹੋਰ ਕਾਮਯਾਬ ਕਰੇ ਹੋਰ ਤਰੱਕੀ ਦੇਵੇ ਤੇ ਜਿਹੜੀ ਨੇਕੀ ਦੀ ਰਾਹ ਤੇ ਤੂੰ ਲੱਗਾ ਹੈ ਨਾ ਤੇ ਅੱਲਾਹ ਤੈਨੂੰ ਪੁੱਤਰ ਲਾਈ ਰੱਖੇ ਅੱਲਾਹ ਤਾਲਾ ਤੈਨੂੰ ਕਾਮਯਾਬ ਕਰੇ ਇਹ ਨੇਕੀ ਲੈ ਜਿਹੜੀ ਲੈਣ ਡਿਆ ਲੋਕਾਂ ਦਾ ਕੀ ਹੈ ਲੋਕਾਂ ਦੇ ਮੂੰਹ ਤਾਂ ਅਸੀਂ ਫੜ ਨਹੀਂ ਸਕਦੇ ਤੇ ਨੇਕੀ ਸਾਡੀ ਰੱਬ ਨੇ ਲਿਖਣੀ ਹੈ ਪੁੱਤਰ ਤੇ ਕੀ ਪਤਾ ਹੋ ਸਕਦਾ ਕੋਈ ਐਸਾ ਬੰਦਾ ਹੋਵੇ ਗਰੀਬ ਕੋਈ ਮਸਕੀਨ ਜਿਨ੍ਹਾਂ ਤੱਕ ਸਾਡੇ ਹੱਕ ਦੇਣ ਸਾਡਾ ਨਹੀਂ ਖੈਰਾਤ ਪਹੁੰਚਦੀ ਉਹਨੂੰ ਤੂੰ ਖੁਦ ਜਾ ਕੇ ਦੇਣਾ ਹੈ ਤੇ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਦਾ ਹੈ ਤੇ ਅੱਲਾਹ ਤਾਲਾ ਰਾਜ਼ੀ ਹੁੰਦਾ ਹੈ ਤੇ ਅੱਲਾਹ ਤਾਲਾ ਨੇ ਤੇਰੇ ਤੇ ਇੰਨਾ ਕਰਮ ਕੀਤਾ ਹੈ ਇਹ ਇੰਜ ਕਦੀ ਝੋਲੀ ਚੁੱਕ ਤੁਸੀਂ ਮੈਨੂੰ ਤੇ ਦਵਾ ਦਿੱਤੀ ਨਹੀਂ ਠੀਕ ਹੈ ਇੰਜ ਝੋਲੀ ਚੁੱਕ ਕਦੀ ਮੈਨੂੰ ਦਵਾ ਦਿੱਤੀ ਹੈ ਪੁੱਤਰ ਤੇਰੇ ਵਾਸਤੇ ਤੈਨੂੰ ਕੀ ਪਤਾ ਮੈਂ ਜਦੋਂ ਨਮਾਜ਼ ਪੜ੍ਹ ਕੇ ਤੇ ਝੋਲੀ ਚੁੱਕ ਕੇ ਤੈਨੂੰ ਵਿਖਾ ਕੇ ਕਰਨੀ ਹੈ ਕੱਲ ਤੋਂ ਤੁਸੀਂ ਮੈਨੂੰ ਵਿਖਾ ਕਰਿਆ ਕਰਨੀ ਹੈ ਮੈਨੂੰ ਪਤਾ ਚੱਲੇ ਭਾਬੀ ਬੇਬੇ ਮੇਰੇ ਵਾਸਤੇ ਝੋਲੀ ਚੁੱਕ ਦਵਾ ਮੰਗਦੀ ਹੈ ਤੁਸੀਂ ਝੋਲੀ ਚੁੱਕ ਕੇ ਕੱਲ ਤੋਂ ਦਵਾ ਮੰਗਿਆ ਕਰਨੀ ਹੈ ਬਈ ਮੇਰੀ ਤਾਂ ਨਾ ਉਸ ਬੱਚੇ ਵਾਸਤੇ ਬਹੁਤ ਹੀ ਦੁਆ ਭੈਣ ਵਾਸਤੇ ਵੀ ਆਪਣੇ ਪੁੱਤਰ ਦੇ ਸਿਰ ਤੇ ਐਵੇਂ ਜਿੰਦੀ ਵਸਦੀ ਰਵੇ ਮਾਂ-ਬਾਪ ਦਾ ਸਾਇਆ ਬਣਿਆ ਰਵੇ ਭੈਣਾਂ ਭਰਾਵਾਂ ਦੀ ਜੋੜੀ ਬਣੀ ਰਵੇ ਅੱਲਾਹ ਤਾਲਾ ਇਸ ਫੈਮਿਲੀ ਨੂੰ ਬਹੁਤ ਹੀ ਤਰੱਕੀਆਂ ਦੇਵੇ ਮੇਰੀ ਦਿਲੀ ਦੁਆ ਹੈ ਅੱਲਾਹ ਤਾਲਾ ਕਾਮਯਾਬ ਕਰੇ ਤੇ ਨੇਕੀ ਦੇ ਰਸਤੇ ਤੇ ਲੱਗੇ ਨੇ ਤੇ ਨੇਕੀ ਦਾ ਰਸਤਾ ਹੀ ਅਪਣਾਉਣਾ ਚਾਹੀਦਾ ਹੈ ਮੇਰੀ ਵੀ ਬੜੀ ਦਿਲੀ ਤਮੰਨਾ ਹੈ ਬੜੀ ਖੁਆਇਸ਼ ਹੈ ਮੈਂ ਜਿਵੇਂ ਵੀ ਇਹ ਨਾ ਥੋੜਾ ਅਸੀਂ ਖਾ ਲੈਂਦੇ ਹਾਂ ਲੇਕਿਨ ਮੈਂ ਵਿੱਚੋਂ ਹਿੱਸਾ ਸਭ ਤੋਂ ਪਹਿਲੋਂ ਹਿੱਸਾ ਜਿਹੜਾ ਕਿਸੇ ਗਰੀਬ ਦਾ ਕੱਢਦੇ ਆ ਮੈਂ ਤਾਰੀਫ ਨਹੀਂ ਕਰਦੀ ਅਸੀਂ ਕੋਈ ਦੁਨੀਆ ਨੂੰ ਵਿਖਾ ਕੇ ਨਹੀਂ ਦੇਣਾ ਮੈਂ ਲੁਕੋ ਕੇ ਲੇਕਿਨ ਇਹਦੇ ਚ ਕੁਝ ਲੋਕ ਕਹਿੰਦੇ ਨਾ ਕਿ ਦਿਖਾਵਾ ਹੁੰਦਾ ਇਹਦੇ ਚ ਮੇਰਾ ਕਹਿਣਾ ਇਹ ਹੈ ਕਿ ਇਹਦੇ ਚ ਦਿਖਾਵਾ ਨਹੀਂ ਹੁੰਦਾ ਅਗਰ ਤੁਸੀਂ ਦਿਖਾਉਂਦੇ ਨਾ
ਦਿਖਾਉਣ ਵਾਲੇ ਦਾ ਮਕਸਦ ਇਹ ਹੁੰਦਾ ਹੈ, ਵੀਡੀਓ ਬਣਾਉਣ ਦਾ ਉਹਦਾ ਮਕਸਦ ਇਹ ਹੁੰਦਾ ਹੈ ਕਿ ਸ਼ਾਇਦ ਮੈਨੂੰ ਵੇਖ ਕੇ ਕੋਈ ਐਸਾ ਬੰਦਾ, ਕਈ ਵਾਰੀ ਮੇਰੇ ਦਿਲ 'ਚ ਐਸਾ ਆ ਜਾਂਦੀ ਹੈ, ਮੇਰੇ ਜ਼ਿਹਨ 'ਚ ਮੈਨੂੰ 15-15 ਦਿਨ ਲੰਘ ਜਾਂਦੇ ਨੇ, ਠੀਕ ਹੈ, ਮੈਂ ਕਦੀ ਖਰਾਤ ਨਹੀਂ ਕੀਤੀ ਹੁੰਦੀ, 10 ਦਿਨ ਲੰਘ ਜਾਂਦੇ ਖਰਾਤ ਨਹੀਂ ਕੀਤੀ ਹੁੰਦੀ, ਕਿਉਂਕਿ ਮੇਰਾ ਕੰਮ ਹੀ ਘਰੇ ਆ। ਮੈਂ ਸੌਫਟਵੇਅਰ ਇੰਜੀਨੀਅਰ ਦੱਸਿਆ, ਮੈਂ ਘਰੇ ਬਹਿ ਕੇ ਕੰਮ ਕਰਦਾ, ਠੀਕ ਹੈ, ਮੈਂ ਦੁਪਹਿਰੇ ਉੱਠਣਾ, ਮੈਂ ਕੰਮ ਸ਼ਮ ਕਰਨਾ, ਘਰੇ ਵੀਡੀਓ ਸ਼ੂਡੀਓ ਬਣਾਉਣੀ ਹੈ, ਮੈਂ ਨਿਕਲਣਾ ਬਾਹਰ ਰਾਤ ਨੂੰ। ਜਦੋਂ ਮੈਂ ਰਾਤ ਨੂੰ 11-12 ਵਜੇ ਬਾਹਰ ਨਿਕਲਣਾ, ਉਸ ਟਾਈਮ ਮੈਨੂੰ ਕਿਹੜਾ ਬਾਹਰ ਫਕੀਰ ਮਿਲਣਾ, ਮੈਨੂੰ ਕੋਈ ਨਹੀਂ ਮਿਲਣਾ, ਠੀਕ ਹੈ, ਖੈਰਾਤ ਵਾਸਤੇ ਮੈਨੂੰ ਨਹੀਂ ਮਿਲਦਾ ਬੰਦਾ। ਹੁਣ ਮੈਂ ਕੀ ਕਰਦਾ, ਜਦੋਂ ਮੈਂ ਕਈ ਵਾਰ ਵੀਡੀਓ ਵੇਖ ਲੈਣਾ, ਠੀਕ ਹੈ, ਮੈਂ ਵੀਡੀਓ ਵੇਖ ਕੇ ਮੈਂ ਬੜੀ ਵਾਰੀ ਇਸ ਤਰ੍ਹਾਂ ਮੁਤਾਸਰ ਹੋਇਆ, ਮੈਂ ਜਾਣਾ, ਫਿਰ ਮੈਂ ਉਸੇ ਟਾਈਮ ਜਦੋਂ ਮੇਰਾ ਦਿਲ ਮਾਇਲ ਹੋ ਜਾਂਦਾ, ਮੈਂ ਉਸੇ ਟਾਈਮ ਉੱਠ ਕੇ ਜਾਣਾ, ਜਾ ਕੇ ਰਹਿਣਾ। ਅਗਰ ਉਹ ਕਿਸੇ ਦੀ ਵੀਡੀਓ ਵੇਖਣ ਦੀ ਵਜ੍ਹਾ ਤੋਂ ਮੈਂ ਜਾ ਕੇ ਕਰ ਰਿਹਾ ਤੇ ਉਹਦੇ ਨਾਲ ਕੀ ਕਿ ਮੇਰੇ ਦਿਲ 'ਚ ਵੀ ਉਹ ਚੀਜ਼ ਆਈ, ਮੇਰਾ ਦਿਲ ਮਾਇਲ ਹੋਇਆ, ਮੈਂ ਜਾ ਕੇ ਅੱਗੇ ਖੈਰਾਤ ਕੀਤੀ। ਤੇ ਵੀਡੀਓ ਬਣਾ ਲੈਣ ਦਾ ਮਕਸਦ ਇਹ ਹੁੰਦਾ ਹੈ ਕਿ ਉਹਨੂੰ ਵੇਖ ਕੇ ਕੋਈ ਹੋਰ ਬੰਦਾ ਕਿਸੇ ਜ਼ਰੂਰਤਮੰਦ ਦੀ ਮਦਦ ਕਰ ਸਕੇ, ਕਿ ਅਗਰ ਉਹ ਰਾਹ ਤੋਂ ਭਟਕ ਚੁੱਕਿਆ, ਉਹਦੇ ਜ਼ਿਹਨ 'ਚੋਂ ਨਿਕਲ ਚੁੱਕਿਆ ਤੇ ਉਹ ਉਸ ਰਾਹ ਤੇ ਜਾਵੇ, ਜਾ ਕੇ ਖੈਰਾਤ ਕਰ ਚੁੱਕੇ। ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ, ਹੋਰ ਹੁੰਦਾ ਹਰਗਿਜ਼ ਮਕਸਦ ਨਹੀਂ ਹੁੰਦਾ ਕਿ ਜੀ ਮੈਂ ਵਿਖਾ ਰਿਹਾ, ਮੈਂ ਕਿਸੇ ਨੂੰ 2000 ਰੁਪਏ ਦੇ ਤਾਂ 5000 ਰੁਪਏ ਦੇ ਦਿੱਤਾ। ਤੇ ਖੈਰਾਤ ਇਹ ਵੀ ਹੁੰਦੀ ਏ, ਪੁੱਤਰਾਂ ਦਾ ਕੰਮ ਹੈ ਕਿ ਅੱਜ 4 ਤਰੀਕ ਹੈ ਤੇ ਮਾਂ ਨੂੰ ਤਨਖਾਹ ਦੇਣੀ ਹੈ, ਉਹ ਵੀ ਇੱਕ ਖੈਰਾਤ। ਵਾਹ 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 ਵਾਹ, ਨਹੀਂ 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 ਨਹੀਂ, ਐਵੇਂ ਦੀ ਖੈਰਾਤ ਨਹੀਂ ਕਰਨੀ, ਐਵੇਂ ਦੀ ਖੈਰਾਤ ਕਿਸੇ ਨੇ ਨਹੀਂ ਕਰਨੀ। ਮਾਂ ਨੂੰ ਸਾਰੀ ਤਨਖਾਹ ਨਹੀਂ ਦੇਣੀ ਭਾਈ, ਸਾਰੀ ਤਨਖਾਹ ਨਹੀਂ ਦੇਣੀ, ਸਾਰੇ ਪੈਸੇ ਹੀ ਤੇਰੇ ਸੋਹਣੀਏ, ਏਡੀ ਕਿਹੜੀ ਗੱਲ ਹੈ, ਸਾਰੇ ਪੈਸੇ ਤੇਰੇ ਨੇ। ਸਭ ਤੋਂ ਵੱਡੀ ਖੈਰਾਤ ਤਾਂ ਉਹ ਹੁੰਦੀ ਹੈ ਕਿ ਪੁੱਤਰ ਆਪਦੀ ਮਾਂ ਨੂੰ ਦੇਵੇ ਤੇ ਸ਼ੋਹਰ ਆਪਦੀ ਬੀਵੀ ਨੂੰ ਦੇਵੇ ਪੈਸੇ, ਉਹ ਸਭ ਤੋਂ ਵੱਡੀ ਖੈਰਾਤ ਆ ਭਾਈ। ਸਾਡੇ ਘਰ ਦਾ ਤੁਹਾਨੂੰ ਦੱਸ ਦਵਾਂ, ਸਾਡੇ ਘਰ ਦਾ ਮਸਲਾ ਹੈ ਕਿ ਜੀ ਮੇਰੀ ਜੇਬੀ ਦੇ ਵਿੱਚ ਜਿਹੜੇ ਪੈਸੇ ਹੁੰਦੇ ਨੇ ਨਾ, ਸਾਡੀ ਜਿਹੜੀ ਤਨਖਾਹ ਨੂੰ ਆ ਕੇ ਸਾਰੀ ਸਾਰੀ ਰਹਿਣੀ ਬੇਬੇ ਦੇ ਪਰਸ 'ਚ, ਬੰਦਿਆਂ ਦੇ ਪਰਸ 'ਚ, ਅਸੀਂ ਆਪਦੇ ਪਰਸ 'ਚ ਨਹੀਂ ਰੱਖਦੇ, ਬੇਬੇ ਦੇ ਪਰਸ 'ਚ। ਜਿੱਥੇ ਜਾਣਾ ਬੇਬੇ ਪਰਸ 'ਚ ਪੈਸੇ ਹੈਗੇ, ਹਾਂ ਹੈਗੇ ਪੁੱਤਰ ਉੱਥੋਂ ਕੱਢ ਲੈ, ਇੰਜ ਸਰਕਟ ਚੱਲਦਾ, ਠੀਕ ਹੈ। ਹਾਂ ਬੇਬੇ ਇੰਨੇ ਪੈਸੇ ਚਾਹੀਦੇ, ਉੱਥੋਂ ਪਰਸ 'ਚੋਂ ਕੱਢ ਲਾ ਤੇ ਇੰਨੇ ਲੈ ਜਾ, ਬੇਬੇ ਇੰਨੇ ਪੈਸੇ ਚਾਹੀਦੇ, ਇੰਜ ਕਰਿਆ ਕਰੋ। ਮਾਂ ਨੇ ਪੈਸੇ ਕਿੱਥੇ ਲੈ ਜਾਣੇ ਨੇ, ਤੁਸੀਂ ਮਾਂ ਨੂੰ ਲਿਆ ਕੇ ਦੋਗੇ ਨਾ, ਮਾਂ ਦੇ ਹੱਥ 'ਤੇ ਰੱਖੋਗੇ। ਇਹ ਗੱਲ ਮੇਰੇ ਇੱਕ ਟੀਚਰ ਨੇ ਦੱਸੀ ਸੀ, ਟੀਚਰ ਸੀ ਸਾਡੇ ਸੁਹੇਲ ਸਾਹਿਬ, ਅੱਲਾਹ ਪਾਕ ਉਹਨਾਂ ਦੀ ਹੋਰ ਜ਼ਿੰਦਗੀ ਦੇਵੇ। ਅਸੀਂ 7ਵੀਂ ਕਲਾਸ 'ਚ ਸੀ, ਉਹਨਾਂ ਨੇ ਕਿਹਾ ਜੀ, ਕਹਿੰਦੇ ਕਿ ਮੇਰੀ ਜਦੋਂ ਪਹਿਲੀ ਨੂੰ ਤਨਖਾਹ ਆਉਂਦੀ ਹੈ ਨਾ, ਠੀਕ ਹੈ, ਤੇ ਮੈਂ ਲਿਜਾ ਕੇ ਆਪਦੀ ਮਾਂ ਦੇ ਹੱਥ 'ਤੇ ਤਨਖਾਹ ਰੱਖਦਾ, ਮੈਂ ਕਹਿੰਦਾ ਮਾਂ ਐ ਲੈ ਮੇਰੀ ਆ ਗਈ ਤਨਖਾਹ। ਤੇ ਕਹਿੰਦਾ ਮੇਰੀ ਮਾਂ ਇੰਨੀ ਖੁਸ਼ੀ ਹੁੰਦੀ ਉਹਨੂੰ, ਇੰਨੀਆਂ ਮੈਨੂੰ ਦੁਆਵਾਂ ਦਿੰਦੀ ਉਸ ਟਾਈਮ, ਠੀਕ ਹੈ। ਤੇ ਉਹ ਮਾਂ ਨੇ ਤਨਖਾਹ ਕੀ ਕਰਨੀ ਹੈ, ਉਹਨੇ ਮਾਂ ਕੋ ਅਗਲੇ ਦਿਨ ਲੈ ਲੈਣੇ, ਮਾਂ ਜੀ ਬਿੱਲ ਤਾਰਨਾ ਮੈਨੂੰ ਪੈਸੇ ਦਿਓ, ਮਾਂ ਜੀ ਘਰ ਦੀ ਆ ਚੀਜ਼ ਲਿਆਉਣ ਮੈਨੂੰ ਪੈਸੇ ਦਿਓ। ਮਾਂ ਨੇ ਤੇ ਉੱਥੋਂ ਦਿੱਤੀਆਂ ਨੇ, ਮਾਂ ਨੇ ਕਿਹੜਾ ਉਹਨਾਂ ਦੀ ਮੱਛੀਆਂ ਖਾ ਲੈਣੀਆਂ ਨੇ। ਲੇਕਿਨ ਇਹ ਹੈ ਕਿ ਮਾਂ ਬਾਪ ਨੂੰ ਖੁਸ਼ੀ ਉਸ ਚੀਜ਼ ਦੀ ਬੜੀ ਹੁੰਦੀ ਹੈ ਕਿ ਮੇਰੇ ਪੁੱਤਰ ਨੇ ਕਮਾਈ ਕੀਤੀ, ਲਿਆ ਕੇ ਉਹਨੇ ਪਹਿਲੀ ਤਰੀਕ ਨੂੰ ਮੇਰੇ ਹੱਥ 'ਤੇ ਪੈਸੇ ਰੱਖੇ, ਠੀਕ ਹੈ। ਤੇ ਕੋਸ਼ਿਸ਼ ਕਰਿਆ ਕਰੋ ਇਦਾਂ। ਬਾਕੀ ਹੁਣ ਜੇ ਮੇਰੇ ਤੇ ਕੋਈ ਹੇਠ ਹੂਟ ਕਰਨਾ ਤੇ ਭਰਾਓ ਮਿਹਰਬਾਨੀ ਜੀ ਨਾ ਕਰਿਆ ਜੀ। ਮਾਂ ਜੰਨਤ ਤੇ ਬਾਪ ਜੰਨਤ ਦਾ ਦਰਵਾਜ਼ਾ, ਅਗਰ ਬਾਪ ਜੰਨਤ ਦਾ ਦਰਵਾਜ਼ਾ ਖੋਲੇਗਾ ਤੇ ਮਾਂ ਨੇ ਵੀ ਜੰਨਤ ਜਾਣਾ, ਤੇ ਪਿੱਛੋਂ ਸਾਨੂੰ ਜੰਨਤ ਮਿਲਣੀ ਹੈ ਨਾ। ਤੇ ਮਾਂ ਬਾਪ ਦਾ ਖਿਆਲ ਰੱਖੋ, ਮਾਂ ਬਾਪ ਨਾਲ ਪਿਆਰ ਕਰੋ, ਤੇ ਮਾਂ ਬਾਪ ਸਦਾ ਜਿਨ੍ਹਾਂ ਦੇ ਜੀਂਦੇ ਨੇ ਮਾਂ ਦੇ ਬੱਚਿਆਂ ਦੇ ਸਿਰ ਤੇ ਰਹਿਣ। ਜਿਹੜੇ ਦੁਨੀਆ ਤੋਂ ਚਲੇ ਗਏ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਫਿਰਦੌਸ ਜਗ੍ਹਾ ਦੇਵੇ, ਮੇਰੇ ਮਾਂ ਬਾਪ ਨੂੰ ਵੀ। ਤੇ ਅੱਲਾਹ ਤਾਲਾ ਅੱਗੇ ਦੁਆ ਕਰਨੀ ਆ ਕਿ ਅੱਲਾਹ ਸਭ ਨੂੰ ਨੇਕ ਹਦਾਇਤ ਦੇਵੇ, ਸਭ ਤੋਂ ਵੱਡੀ ਚੀਜ਼ ਜਿਹੜੀ ਨੇਕ ਹਦਾਇਤ ਦੇਵੇ, ਨੇਕ ਕੰਮ ਕਰਨ ਦੀ ਤੌਫੀਕ ਦੇਵੇ, ਤੇ ਮੁਸਲਮਾਨਾਂ ਤਰ੍ਹਾਂ ਜੀਣ ਦੀ ਤੌਫੀਕ ਦੇਵੇ ਅੱਲਾਹ ਤਾਲਾ। आमीन सुम्मा आमीन। वीडियो अच्छी लगी वीडियो लाइक शेयर कमेंट चैनल सब्सक्राइब करना नहीं भूलना, ठीक है। ਤੇ ਜਲਦੀ ਜਲਦੀ ਯਾਰ 10000 ਕਰਵਾਓ। ਤੁਸੀਂ 10000 ਸਬਸਕ੍ਰਾਈਬਰ ਕਿਉਂ ਨਹੀਂ ਕਰਾਉਂਦੇ, ਮੈਨੂੰ ਸਮਝ ਤੋਂ ਬਾਹਰ ਆਇਆ ਪਿਆ। 10000 ਸਬਸਕ੍ਰਾਈਬਰ ਹੋਣਗੇ ਤੇ ਮੈਂ ਕੋਈ ਢੋਲ ਢੂਲ ਲਿਆ ਕੇ, ਮੇਰਾ ਦਿਲ ਕਰਦਾ ਮੈਂ ਬਾਹਰ ਗਲੀ 'ਚ ਨਿਕਲ ਕੇ ਭੰਗੜਾ ਪਾਵਾਂ, ਪੂਰੇ ਟਾਊਨ ਦੇ ਵਿੱਚ ਮੈਂ ਢੋਲ ਘਮਾਵਾਂ, ਠੀਕ ਹੈ। ਇੰਜ ਨਾ ਖਪਨਾ ਕਿਆ ਕਰ, ਇਹ ਗੱਲ ਇੱਥੇ ਆ ਕਿ ਜਿੰਦਾ ਦਿਲ ਕਰਦਾ ਹੈ, ਜਿਹਨੂੰ ਸਾਡੇ ਨਾਲ ਮੁਹੱਬਤ ਹੋਵੇਗੀ, ਪਿਆਰ ਹੋਊਗਾ, ਉਹ ਆਪੇ ਸਾਨੂੰ ਸਬਸਕ੍ਰਾਈਬ ਕਰ ਲਏਗਾ। ਹਾਂ ਸਬਸਕ੍ਰਾਈਬ ਕਰ ਲੈਣਾ, ਸਬਸਕ੍ਰਾਈਬ ਮਾਰ ਦੇਣਾ, ਠੀਕ ਹੈ। ਤੇ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਕਮੈਂਟ ਵੀ ਲਾਜ਼ਮੀ ਕਰਨਾ ਹੈ ਕਿ ਅਗਰ ਤੁਸੀਂ ਮੇਰੀ ਗੱਲ ਤੋਂ ਐਗਰੀ ਕਰਦੇ ਜੇ, ਗੱਲ ਮੈਂ ਠੀਕ ਕੀਤੀ। ਅਗਰ ਕੋਈ ਵਰਡ ਕਿਸੇ ਨੂੰ ਬੁਰਾ ਲੱਗਿਆ ਉਹਦੇ ਵਾਸਤੇ ਮਾਜ਼ਰਤ, ਲੇਕਿਨ ਮੇਰਾ ਕੰਮ ਕਿਸੇ ਦੀ ਦਿਲਜ਼ਾਰੀ ਕਰਨਾ ਹਰਗਿਜ਼ ਨਹੀਂ ਸੀ ਹੈ। ਤੇ ਓਕੇ ਟਾਟਾ ਬਾਏ ਬਾਏ, ਬਾਏ ਬਾਏ ਕਰ ਦਈਏ। ओके अल्लाह हाफिज़, सदा खुश रहो, आबाद रहो, अल्लाह सलामत रखे, सदा सुहागन रहो।